ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਤੂੰ ਮੇਰੋ ਮੇਰ ਪਰਬਤ ਸੁਆਮੀ ਕੋਟ ਗਹੀ ਮੈਂ ਤੇਰੀ ਨਾ ਤੁਮ ਡੋਲਹੁ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਘਨ ਹਰ ਬੂੰਦ ਬਸੌਰ ਮਾਵਲ ਕੁਸਮ ਬਸੰਤ ਗਨੰਦ ਨ ਆਵੈ ਰਾਵ ਸਾਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਗੁਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਗਤ ਹੁਨ ਹੈ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਹੁਕਮਾ ਤੋਹੇ ਬਨ ਆਵੈ ਮੂਕ ਉਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਈ ਨਾਮ ਸਿਵਰ ਨਾਮ ਨਾਮ ਨਿਰੰਜਨ ਸਿਵ ਸੰਕਾਲ ਸਮੁਦਰਿਆ
ਸੋਈ ਨਾਮ ਸਿਵਰ ਨਵਨਾਥ ਨਿਰੰਜਨਾ ਸਿਵ ਸੰਕਾਦ ਸੁਮਤਰਿਆ 84 ਵਸਿਤ ਬਹੁਤ ਜਿਤ ਰਾਤੇ ਅੰਬਰੀਕ ਭਵ ਜਲ ਤਰਿਆ ਉਦਾਉ ਅਕਰੂਰ ਤਿਲੋਚਨ ਨਾਮਾ ਕਾਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਸ਼ਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਉਦਾਉ ਅਕਰੂਰ ਤਿਲੋਚਨ ਨਾਮਾ ਕਾਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਸ਼ਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਪੁਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਵਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਸਾਧ ਸੰਗਤ ਜੀ, ਪ੍ਰੇਮ ਸਹਿਤ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਤਿਗੁਰੂ ਜੀ ਨੇ ਸਤ ਸੰਗਤ ਦਾ ਸੁਭਾਗ ਸਾਨੂੰ ਬਖਸ਼ਿਸ਼ ਕੀਤਾ ਹੈ। ਜਿਸ ਗੁਰੂ ਕੀ ਸੰਗਤ ਦੇ ਪ੍ਰਥਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਹਜ਼ੂਰ ਨੇ ਕਿੰਨੀ ਮਹਾਨਤਾ ਦਿੱਤੀ ਹੈ ਸਤ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਜਸ ਗਾਉਣ ਦੇ ਲਈ। ਜੋ ਪ੍ਰੇਮ ਸਹਿਤ ਪਰਮੇਸ਼ਰ ਦਾ ਜਸ ਗਾ ਲੈਂਦਾ, ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਵਾਹਿਗੁਰੂ ਜੀ ਦਾ ਜਸ ਸੁਣ ਲੈਂਦਾ ਹੈ, ਜਮਦੂਤ ਉਹਨਾਂ ਦੇ ਕਦੇ ਨੇੜੇ ਨਹੀਂ ਆਉਂਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖ ਵਾਕ ਹਨ, ਜਮਦੂਤ ਦਿਸ ਨਿਕਟ ਨ ਆਵੈ, ਸਾਧ ਸੰਗ ਹਰ ਕੀਰਤਨ ਗਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਵਾਹਿਗੁਰੂ ਜੀ ਦਾ ਕੀਰਤ, ਪਰਮੇਸ਼ਰ ਦਾ ਜਸ ਸਤ ਸੰਗਤ ਵਿੱਚ ਮਿਲ ਕਰਕੇ ਗਾਵੰਦਾ ਹੈ, ਜਮਦੂਤ ਉਹਨਾਂ ਦੇ ਕਦੇ ਨੇੜੇ ਨਹੀਂ ਆਉਂਦੇ। ਸਗਲ ਮਨੋਰਥ ਤਾ ਕੇ ਪੂਰਨ, ਜੋ ਸ਼੍ਰਵਣੀ ਪ੍ਰਭ ਕਾ ਜਸ ਸੁਨਾ। ਸਭ ਮਨ ਦੇ ਮਨੋਰਥ, ਮਨ ਦੀਆਂ ਆਸਾਵਾਂ ਉਹਨਾਂ ਗੁਰਮੁਖਾਂ ਦੀਆਂ ਪੂਰੀਆਂ ਹੋ ਜਾਂਦੀਆਂ ਨੇ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸੰਗਤ ਵਿੱਚ ਬੈਠ ਕਰਕੇ ਵਾਹਿਗੁਰੂ ਜੀ ਦਾ ਜਸ ਸਰਵਣ ਕਰ ਲੈਂਦੇ ਹੈ। ਕਿੰਨੀ ਮਹਾਨ ਵਡਿਆਈ ਹੈ ਸਾਧ ਸੰਗਤ ਜੀ ਪਰਮੇਸ਼ਰ ਦਾ ਜਸ ਸੁਣਨੇ ਦੀ। ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਵਡਿਆਈਆਂ ਗਾਵਣ ਦੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ ਹੈ। ਸਾਧ ਸੰਗਤ ਜੀ, ਆਓ ਹੁਣ ਪਿਆਰ ਦੇ ਨਾਲ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ।
ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਈ ਨਾਮ ਸਿਮਰ ਨਵਨਾਥ ਨਿਰੰਜਨਾ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿਰਮਲ ਵਡਿਆਈ ਗਾਉਂਦਿਆਂ ਹੋਇਆਂ ਪਾਟਕਾਲ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਜੋ ਸਵਈਏ ਬਾਣੀ ਉਚਾਰਨ ਕੀਤੀ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੋ ਆਪ ਜੀ ਦਾ ਸ਼੍ਰੋਮਣੀ ਨਾਮ ਹੈ, ਜੋ ਆਪ ਜੀ ਨੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਧਾਰਨ ਕੀਤਾ ਹੈ। ਜਗਤ ਜਲੰਦੇ ਨੂੰ ਡੁੱਬਦੇ ਹੋਏ ਭਵ ਸਾਗਰ ਦੇ ਵਿੱਚ ਪਾਰ ਕਰਨ ਵਾਲਾ ਕੇਵਲ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸੱਚਾ ਨਾਮ ਹੈ। ਜੋ ਭਗਤ ਜਨਾਂ ਨੂੰ ਭਵ ਜਲ ਦੇ ਵਿੱਚੋਂ ਪਾਰ ਕਰਨ ਵਾਲਾ ਹੈ, ਐਸਾ ਸ਼੍ਰੋਮਣੀ ਨਾਮ ਹੈ ਜੋ ਸੰਸਾਰ ਦੇ ਅੰਦਰ ਵਿਸ਼ਿਆਂ ਵਾਸ਼ਨਾਵਾਂ ਦੀ ਲਟ ਲਟ ਕਰਦੀ ਹੋਈ ਸੜਦੇ ਹੋਏ ਅੱਗ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਨਾਮ ਜੀਵਾਂ ਨੂੰ ਬਚਾਉਣ ਵਾਲਾ ਹੈ। ਐਸੇ ਨਾਮ ਨੂੰ ਸਾਧ ਸੰਗਤ ਜੀ ਹਰ ਇੱਕ ਦੇਵੀ ਸ਼ਕਤੀ ਨੇ ਵੀ ਪਰਮੇਸ਼ਰ ਦੇ ਨਾਮ ਦਾ ਹੀ ਸਿਮਰਨ ਕੀਤਾ ਹੈ। ਜਿਤਨੇ ਵੀ ਸੰਸਾਰ ਦੇ ਅੰਦਰ ਵਾਹਿਗੁਰੂ ਦੇ ਪੈਦਾ ਕੀਤੇ ਜੀਵ ਹਨ, ਜੋ ਵੀ ਕੋਈ ਮਹਾਨ ਹਸਤੀ ਹੈ, ਹਰ ਇੱਕ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਵਾਹਿਗੁਰੂ ਦੀ ਭਗਤੀ ਕੀਤੀ ਹੈ, ਤਾਂ ਹੀ ਇਹ ਜਗਤ ਅੰਦਰ ਇਹਨਾਂ ਨੂੰ ਦਾਤਾਂ ਪ੍ਰਾਪਤ ਹੋਈਆਂ ਨੇ। ਚਾਹੇ ਛੋਟੇ ਜਾਂ ਫਿਰ ਕੋਈ ਵੱਡੇ ਮੁਰਾਤਬੇ ਤੇ ਹੈ, ਕੋਈ ਰਾਜ ਤਖਤ ਤੇ ਹੈ, ਜਾਂ ਕੋਈ ਦੇਵੀ ਸ਼ਕਤੀਆਂ ਵਾਲਾ ਕੋਈ ਦੇਵਤਾ ਹੈ, ਕੋਈ ਜੋਗੀਆਂ ਦੇ ਵਿੱਚੋਂ ਉੱਚ ਪੰਥ ਵਾਲਾ ਕੋਈ ਆਈ ਪੰਥ, ਜਿਵੇਂ ਸਭ ਤੋਂ ਪ੍ਰਸਿੱਧ ਮਸ਼ਹੂਰ ਇਹਨਾਂ ਦਾ ਪੰਥ ਮੰਨਿਆ ਜਾਂਦਾ ਹੈ। ਔਰ ਸਭ ਇਹਨਾਂ ਪੰਥਾਂ ਦੇ ਵਿੱਚੋਂ ਕੋਈ ਸ਼੍ਰੋਮਣੀ ਹੈ, ਕੋਈ ਵੱਡੇ ਅਹੁਦੇ ਵਾਲਾ ਹੈ। ਹਰ ਇੱਕ ਨੇ ਵਾਹਿਗੁਰੂ ਦੇ ਨਾਮ ਦਾ ਹੀ ਅਭਿਆਸ ਕੀਤਾ ਹੈ, ਹਰ ਇੱਕ ਨੇ ਪਰਮੇਸ਼ਰ ਦੇ ਨਾਮ ਦਾ ਚਿੰਤਨ ਕੀਤਾ ਹੈ, ਤਾਂ ਹੀ ਇਹ ਕਿਤੇ ਜਾ ਕਰਕੇ ਦਾਤ ਪ੍ਰਾਪਤ ਹੋਈ ਹੈ। ਜਿੰਨਾ ਕੋ ਜ਼ਿਆਦਾ ਕਿਸੇ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਉਨੀ ਜ਼ਿਆਦਾ ਉਸ ਨੂੰ ਸ਼ਕਤੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਕਿਸੇ ਨੇ ਤਨ ਕਰਕੇ ਬਲ ਮੰਗਿਆ, ਕਿਸੇ ਨੇ ਆਤਮਿਕ ਬਲ ਪਰਮੇਸ਼ਰ ਤੋਂ ਮੰਗ ਕੀਤੀ ਹੈ। ਜਿਹੋ ਜਿਹੀ ਭਾਵਨਾ ਲੈ ਕੇ ਪਰਮੇਸ਼ਰ ਦਾ ਚਿੰਤਨ ਕੀਤਾ, ਅਕਾਲ ਪੁਰਖ ਵਾਹਿਗੁਰੂ ਨੇ ਉਹੋ ਹੀ ਭਾਵਨਾ ਉਹਨਾਂ ਦੀ ਪੂਰੀ ਕੀਤੀ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਭੱਟ ਰਸਨਾ ਦੁਆਰਾ ਫਰਮਾਨ ਕਰ ਰਹੇ ਨੇ, ਸੋਈ ਨਾਮ ਸਿਵਰ ਨਵਨਾਥ ਨਿਰੰਜਨ। ਕਹਿੰਦੇ ਜੋ ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਹੈ ਨਾ ਪਰਮੇਸ਼ਰ ਦਾ ਨਾਮ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚਾ ਨਾਮ ਸਿਮਰਨਾ ਕੀਤਾ ਹੈ। ਨਵਨਾਥ ਜਿਹੜੇ ਨੌ ਨਾਥ ਹਨ, ਚਰਪੜਨਾਥ, ਘੁੱਗੂਨਾਥ, ਗੋਪੀਨਾਥ, ਗੋਰਖਨਾਥ, ਇਹ ਜਿਹੜੇ ਨੌ ਨਾਥ ਹੈ ਨਾ ਸਾਧ ਸੰਗਤ ਜੀ, ਇਹਨਾਂ ਨੇ ਪਰਮੇਸ਼ਰ ਦੇ ਨਾਮ ਦਾ ਹੀ ਸਿਮਰਨ ਕੀਤਾ ਹੈ, ਵਾਹਿਗੁਰੂ ਦੇ ਨਾਮ ਨੂੰ ਜਪਿਆ, ਤਾਂ ਇਹ ਸਾਧ ਸੰਗਤ ਇਹਦੇ ਸੰਸਾਰ ਦੇ ਅੰਦਰ ਪੂਜਣਯੋਗ ਹੋਏ। ਇਹਨਾਂ ਨੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੀ ਪ੍ਰਾਪਤੀ ਕੀਤੀ ਹੈ। ਔਰ ਹਜੂਰ ਨੇ ਕਹਿੰਦੇ ਹਨ, ਜਿਹੜੇ ਸੰਸਾਰ ਦੇ ਅੰਦਰ 84 ਸਿੱਧ ਹੈ ਤੇ ਸਿਧਾਰਥਿਕ ਜਿਹੜੇ ਸਾਧਨਾ ਨੂੰ ਕਰਨ ਵਾਲੇ ਹੈ, ਹੋਰ ਵੀ ਜਿਹੜੇ ਇਹਨਾਂ ਦੇ ਪੰਥ ਦੇ ਮਿਲ ਕਰਕੇ ਚੱਲਣ ਵਾਲੇ ਹੈ, ਜਿਨ੍ਹਾਂ ਨੇ ਆਪਣੇ ਵੀ ਕਈ ਪੰਥ ਤੋਰੇ ਹੋਏ ਹੈ। ਇਹ ਯੋਗੀਆਂ ਦੇ ਜਿਹੜੇ ਸਾਧ ਸੰਗਤ ਜੀ 12 ਪੰਥ ਹਨ, ਫਿਰ ਇਹ ਵੱਖੋ ਵੱਖਰੇ ਇਹਨਾਂ ਨੇ ਆਪੋ ਆਪਣੇ ਪੰਥ ਚਲਾਏ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਭੱਟ ਰਸਨਾ ਦੁਆਰਾ ਫਰਮਾਨ ਕਰਦੇ ਹੈ, ਕਹਿੰਦੇ ਉਹੋ ਹੀ ਨੌ ਨਾਥਾਂ ਨੇ ਸਿੱਧ ਆਦਿਕਾਂ ਨੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਹੈ, ਜੋ ਮਾਇਆ ਦੀ ਮੈਲ ਤੋਂ ਰਹਿਤ ਵਾਹਿਗੁਰੂ ਜੀ ਦਾ ਸਿਮਰਨ ਹੈ। ਸਾਧ ਸੰਗਤ ਜੀ ਜਗਤ ਅੰਦਰ ਭਾਵੇਂ ਕਿਤਨੇ ਵੀ ਗਿਰੇ ਹੋਏ ਆਚਰਣ ਵਾਲਾ ਕੋਈ ਜੀਵ ਪਰਮਾਤਮਾ ਦਾ ਨਾਮ ਜਪ ਲੈਂਦਾ ਹੈ, ਐਸੀ ਵਾਹਿਗੁਰੂ ਦੇ ਨਾਮ ਦੇ ਵਿੱਚ ਸ਼ਕਤੀ ਹੈ, ਐਸਾ ਪ੍ਰਤਾਪ ਹੈ, ਐਸਾ ਬਲ ਹੈ, ਜੀਵ ਦੇ ਕੀਤੇ ਹੋਏ ਵੱਡੇ ਤੋਂ ਵੱਡੇ ਗੁਨਾਹਾਂ ਨੂੰ ਦੂਰ ਕਰ ਦਿੰਦਾ ਹੈ। ਅੰਤਰ ਆਤਮਾ ਮਲੀਨ ਹੋਇਆ ਪਿਆ ਹੈ ਪਾਪ ਕਰਮ ਕਰ ਕਰਕੇ, ਪਰ ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕਰ ਲਿਆ ਹੈ,
ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ ਲਿਆ, ਉਹਨਾਂ ਦੇ ਅੰਤਰ ਕਰਨ ਦੀ ਜਿਹੜੀ ਲੱਗੀ ਹੋਈ ਮਲੀਨਤਾ ਸੀ ਪਰਮੇਸ਼ਰ ਨੇ ਦੂਰ ਕਰ ਦਿੱਤੀ ਹੈ। ਐਸੀ ਪਰਮੇਸ਼ਰ ਦੇ ਨਾਮ ਦੀ ਮਹਾਨਤਾ ਨਿਰੰਜਨ ਮਾਇਆ ਦੀ ਮੈਟ ਤੋਂ ਵਾਹਿਗੁਰੂ ਦਾ ਸੱਚਾ ਨਾਮ ਹੈ। ਗਰੀਬ ਨਵਾਜ ਸਤਿਗੁਰੂ ਜੀ ਦੇ ਪਾਵਨ ਬਚਨ ਆਉਂਦੇ ਆ ਗੁਰਬਾਣੀ ਅੰਦਰ, ਕਹਿੰਦੇ ਜਿਨ੍ਹਾਂ ਜੀਵਾਂ ਨੇ ਪਾਪ ਕਰਮ ਕਰ ਕਰਕੇ ਆਚਰਣ ਤੋਂ ਗਿਰ ਕਰਕੇ ਪਤਿਤ ਬਣ ਜਾਣਾ ਕੀਤਾ, ਦੱਸੋ ਕਾ ਭਲਾ ਜਗਤ ਅੰਦਰ ਜੇ ਉਸਨੇ ਨਾਮ ਜਪਿਆ ਤੇ ਕਿਸੇ ਦਾ ਕਲੰਕ ਰਹਿ ਗਿਆ ਹੋਵੇ। ਐਸੀ ਪਰਮੇਸ਼ਰ ਦੇ ਨਾਮ ਦੀ ਸ਼ਕਤੀ ਹੈ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਪਏ ਰਾਮ ਕਹਿਤ ਹੀ। ਪਤਿਤ ਜੀਵਾਂ ਨੇ ਪਾਵਨ ਪਵਿੱਤਰ ਬਣ ਜਾਣਾ ਕੀਤਾ, ਜਿਨ੍ਹਾਂ ਨੇ ਭਾਵਨਾ ਦੇ ਨਾਲ ਪਰਮੇਸ਼ਰ ਦਾ ਸਿਮਰਨ ਕੀਤਾ ਹੈ। ਐਸਾ ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਪਰਮੇਸ਼ਰ ਦਾ ਸਿਮਰਨ ਹੈ। ਜੀਵਾਂ ਨੂੰ ਮਾਇਆ ਦੀ ਮੈਲ ਤੋਂ ਰਹਿਤ ਕਰ ਦੇਣ ਵਾਲਾ, ਅਵਿਦਿਆ ਰੂਪ ਮਲੀਨਤਾ ਨੂੰ ਵੀ ਦੂਰ ਕਰਨ ਵਾਲਾ ਐਸਾ ਪਰਮੇਸ਼ਰ ਦਾ ਸਿਮਰਨ ਨਾਉ ਨਾਥਾਂ ਨੇ ਵੀ ਸਿਮਰਿਆ ਹੈ। ਸਿਵ ਸੰਕਾਲ ਸਮੁਤਰਿਆ, ਸ਼ਿਵ ਕਹੀਏ ਸ਼ਿਵ ਜੀ ਨੂੰ, ਸ਼ਿਵਾ ਨੇ ਵੀ ਕਹਿੰਦੇ ਪਰਮੇਸ਼ਰ ਦਾ ਸਿਮਰਨ ਹੀ ਕੀਤਾ ਹੈ। ਭੱਟ ਜੀ ਉਚਾਰਨ ਕਰ ਰਹੇ ਹੈ। ਫਿਰ ਕਹਿੰਦੇ ਬ੍ਰਹਮਾ ਪੁੱਤਰ ਜਿਹੜੇ ਸਨਕਾਦਿਕ ਹੈ ਨਾ, ਸਨਕ ਸਨੰਦਨ ਸਨਾਤਨ ਅਤੇ ਸੰਤ ਕੁਮਾਰ, ਇਹ ਵੀ ਪਰਮਾਤਮਾ ਦਾ ਹੀ ਸਿਮਰਨ ਕਰਦੇ ਹੈ। ਸਾਧ ਸੰਗਤ ਇੱਕ ਵਾਰ ਬ੍ਰਹਮਾ ਨੇ ਆਪਣੇ ਪੁੱਤਰਾਂ ਨੂੰ ਕਿਹਾ, ਕਹਿਣ ਲੱਗਾ ਕਿ ਮੈਂ ਕੋਈ ਸਮਾਂ ਭਗਤੀ ਕਰਨੀ ਚਾਹੁੰਦਾ ਇਕਾਂਤ ਵਿੱਚ ਬੈਠ ਕਰਕੇ, ਕਿਉਂਕਿ ਸਾਧ ਸੰਗਤ ਜੀ ਜਿੰਨੇ ਵੀ ਇਹ ਦੇਵੀ ਦੇਵੀ ਸ਼ਕਤੀਆਂ ਹਨ, 33 ਕਰੋੜ ਦੇਵਤੇ ਆ, 9 ਕਰੋੜ ਦੇਵੀਆਂ ਨੇ, ਇਹ ਬ੍ਰਹਮਾ ਦੇ ਸ਼ਕਤੀ ਤੋਂ ਹੀ ਪੈਦਾ ਹੋਏ ਹਨ। ਇਹ ਸਾਧ ਸੰਗਤ ਜੀ ਜਿੰਨੇ ਵੀ ਦੇਵੀ ਦੇਵਤੇ ਹੈ, ਜਿਹੜੇ ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ, ਇਹ ਬ੍ਰਹਮਾ ਦੇ ਪੁੱਤਰ ਹੈ। ਨਾਰਦ ਮੁਨੀ ਵੀ ਪੰਜਵਾਂ ਪੁੱਤਰ ਬ੍ਰਹਮਾ ਦਾ ਹੀ ਮੰਨਿਆ ਜਾਂਦਾ ਹੈ। ਇਹ ਚਾਰ ਜੋ ਪੁੱਤਰ ਹਨ, ਸਾਧ ਸੰਗਤ ਇੱਕ ਵਾਰ ਇਹਨਾਂ ਨੂੰ ਬ੍ਰਹਮਾ ਨੇ ਆਖਿਆ, ਕਹਿੰਦਾ ਕਿ ਮੈਂ ਕੋਈ ਸਮਾਂ ਭਗਤੀ ਕਰਨੀ ਚਾਹੁੰਦਾ ਇਕਾਂਤ ਵਿੱਚ ਬੈਠ ਕਰਕੇ। ਆ ਪੁੱਤਰੋ, ਮੇਰੀ ਥਾਂ ਤੇ ਤੁਸੀਂ ਸ੍ਰਿਸ਼ਟੀ ਦੀ ਇਹ ਪੈਦਾਇਸ਼ ਕਰੋ। ਜਿਵੇਂ ਮੈਂ ਸ੍ਰਿਸ਼ਟੀ ਦੀ ਘਾਟ ਨੂੰ ਘਟਦਾ, ਤਿਵੇਂ ਇਹ ਮੇਰੀ ਥਾਂ ਤੇ ਡਿਊਟੀ ਕਰਨਾ ਕਰੋ। ਸਾਧ ਸੰਗਤ ਜੀ ਕਹਿਣ ਲੱਗੇ, ਇਹ ਪਿਤਾ ਅਸੀਂ ਵਿਚਾਰ ਕਰਕੇ ਦੱਸਾਂਗੇ। ਜਦੋਂ ਵਿਚਾਰਿਆ, ਚੌਹਾਂ ਪੁੱਤਰਾਂ ਨੇ ਮਿਲ ਕਰਕੇ ਕਹਿਣ ਲੱਗੇ, ਸਾਡਾ ਬਾਪ ਇਹ ਪਿਤਾ ਇਹ ਬ੍ਰਹਮਾ ਕਿਉਂ ਭਗਤੀ ਕਰਨੀ ਚਾਹੁੰਦਾ ਹੈ? ਕਿੱਡੀ ਵੱਡੀ ਪਰਮਾਤਮਾ ਨੇ ਡਿਊਟੀ ਦਿੱਤੀ ਹੋਈ ਹੈ, ਕਿੱਡੀ ਵੱਡੀ ਪਰਮਾਤਮਾ ਨੇ ਸ਼ਕਤੀ ਬਖਸ਼ੀ ਹੋਈ ਹੈ ਸਾਰੀ ਸ੍ਰਿਸ਼ਟੀ ਦੇ ਘਾਟ ਨੂੰ ਘੜਨ ਦੀ, ਜੀਵਾਂ ਦੇ ਆਕਾਰ ਬਣਾਉਣੇ ਦੀ, ਪਰ ਫਿਰ ਵੀ ਸਾਡਾ ਪਿਤਾ ਭਗਤੀ ਕਿਉਂ ਕਰਨੀ ਚਾਹੁੰਦਾ ਹੈ? ਵਿਚਾਰ ਕੀਤੀ ਕਿ ਪਰਮੇਸ਼ਰ ਦਾ ਸਿਮਰਨ ਸਭ ਤੋਂ ਉੱਤਮ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਸ੍ਰੇਸ਼ਟ ਹੈ। ਇਸੇ ਲਈ ਸਾਡਾ ਪਿਤਾ ਪਰਮਾਤਮਾ ਦੀ ਭਗਤੀ ਕਰਨੀ ਚਾਹੁੰਦਾ ਹੈ, ਇਕਾਂਤ ਵਿੱਚ ਬੈਠ ਕਰਕੇ ਨਾਮ ਜਪਣਾ ਚਾਹੁੰਦਾ ਹੈ। ਫਿਰ ਵਿਚਾਰ ਕਰਕੇ ਕਹਿਣ ਲੱਗੇ, ਪਿਤਾ ਅਸੀਂ ਇਹ ਤੁਹਾਡੇ ਵਾਲਾ ਕੰਮ ਨਹੀਂ ਕਰਨਾ ਜੋ ਤੁਸੀਂ ਸ੍ਰਿਸ਼ਟੀ ਦੀ ਘਾਟ ਨੂੰ ਘੜਦੇ ਪਏ ਹੋ, ਜੀਵਾਂ ਦੀ ਬਣਤਰ ਨੂੰ ਬਣਾਉਂਦੇ ਪਏ ਹੋ। ਨਾਮ ਜੇ ਸਭ ਤੋਂ ਸ਼੍ਰੋਮਣੀ ਹੈ ਤੇ ਅਸੀਂ ਨਾਮ ਹੀ ਜਪਣਾ ਹੈ। ਇਨਕਾਰ ਕਰ ਦਿੱਤਾ ਸੀਗਾ, ਅੱਗੋਂ ਜਵਾਬ ਦੇ ਦਿੱਤਾ ਸੀ ਆਪਣੇ ਪਿਤਾ ਨੂੰ। ਤੇ ਸਾਧ ਸੰਗਤ ਜੀ ਕੇਵਲ 5 ਸਾਲ ਦੀ ਉਮਰ ਰੱਖੀ, ਇਹੋ ਹੀ ਵਰ ਮੰਗਿਆ ਪਰਮਾਤਮਾ ਤੋਂ, ਔਰ ਅਲਪ ਨੰਗੇ ਰਿਹਾ ਕਰਦੇ ਇਹ ਬ੍ਰਹਮਾ ਦੇ ਪੁੱਤਰ ਚੌਹੇ ਹੀ। ਤੇ 5 ਸਾਲ ਦੀ ਉਮਰ ਤਾਂ ਰੱਖਦੇ ਸਨ ਕਿ ਛੋਟੀ ਉਮਰ ਦੇ ਵਿੱਚ ਮਨ ਵਿੱਚ ਵਿਕਾਰ ਨਹੀਂ ਕੋਈ ਫੁਰਦਾ, ਬੁਰਾ ਫੁਰਨਾ ਨਹੀਂ ਮਨ ਦੇ ਵਿੱਚ ਕੋਈ ਆਉਂਦਾ। ਇਸ ਲਈ ਨਾਮ ਦੀ ਸ਼ਕਤੀ ਕਰਕੇ ਆਪਣੀ ਉਮਰ ਕੇਵਲ 5 ਸਾਲ ਦੀ ਰੱਖਿਆ ਕਰਦੇ ਹੈ। ਐਸਾ ਕਹਿੰਦੇ ਪਰਮੇਸ਼ਰ ਦਾ ਨਾਮ ਹੈ। ਜਿਨ੍ਹਾਂ ਨੇ ਸਾਧ ਸੰਗਤ ਜੀ ਬ੍ਰਹਮਾ ਪੁੱਤਰ ਸ਼ਿਵ ਜੀ ਨੇ ਵੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਜਪਿਆ, ਔਰ ਭੱਟ ਕਲ ਜੀ ਉਚਾਰਨ ਕਰਦੇ ਹਨ, ਸ਼ਿਵ ਸੰਕਾਦ ਸਮੁਦਰਿਆ। ਵਿਸ਼ੇਸ਼ ਕਰਕੇ ਭਵ ਸਾਗਰ ਤੋਂ ਇਹਨਾਂ ਨੇ ਉਧਰਨਾ ਕੀਤਾ ਹੈ, ਵਿਸ਼ੇਸ਼ ਕਰਕੇ ਭਵ ਸਾਗਰ ਤੋਂ ਤਰੇ ਹਨ। ਚਾਹੇ ਉਹ ਦੇਵੀ ਸ਼ਕਤੀਆਂ ਵੀ ਨੇ, ਉਹ ਬ੍ਰਹਮਾ ਪੁੱਤਰ ਵੀ ਹੈ, ਸਭ ਨੇ ਪਰਮੇਸ਼ਰ ਦਾ ਨਾਮ ਜਪ ਕੇ ਹੀ ਭਵ ਸਾਗਰ ਤੋਂ ਪਾਰ ਹੋਣਾ ਕੀਤਾ ਹੈ। 84 ਸਿੱਧ ਬੁੱਧ ਜਿਤ ਰਾਤੇ, ਫਿਰ 84 ਸਿੱਧ ਹਨ ਜਿਨ੍ਹਾਂ ਨੇ ਕਰਾਮਾਤਾਂ ਨੂੰ ਧਾਰਨ ਕੀਤਾ ਹੈ। ਭਾਵੇਂ 10ਵੇਂ ਦਵਾਰ ਦੇ ਵੀ ਸਵਾਸ ਵੀ ਟਿਕਾ ਲੈਂਦੇ, ਪਰ ਪਰਮੇਸ਼ਰ ਦਾ ਸਿਮਰਨ ਕਰਨ ਤੋਂ ਬਿਨਾਂ ਇਹ ਕਲਾ ਨਹੀਂ ਉਹਨਾਂ ਨੂੰ ਪ੍ਰਾਪਤ ਹੁੰਦੀ। 84 ਸਿੱਧ। ਤੇ ਫਿਰ ਜਿਹੜੇ ਕਹਿੰਦੇ ਹਨ ਬੁੱਧ ਆਦਿਕ ਹੈ, ਬੁੱਧ ਦੇਵਤਾ ਹੈ, ਬੁੱਧ ਗ੍ਰਹਿ ਆਦਿਕ ਹਨ, ਨਛੱਤਰ ਹਨ,
ਇਹ ਵੀ ਪਰਮਾਤਮਾ ਦੇ ਸਿਮਰਨ ਕਰਕੇ ਹੀ ਇਹਨਾਂ ਨੂੰ ਸ਼ਕਤੀ ਪ੍ਰਾਪਤ ਹੋਈ ਹੈ। ਆਕਾਸ਼ ਦੇ ਵਿੱਚ ਟਿਕੇ ਹੋਏ ਨੇ ਪਰਮਾਤਮਾ ਦੀ ਸ਼ਕਤੀ ਦੀ ਬਦੌਲਤ, ਨਹੀਂ ਤਾਂ ਬਿਨਾਂ ਆਸਰੇ ਤੋਂ ਆਕਾਸ਼ ਵਿੱਚ ਭਲਾ ਕਿਵੇਂ ਕੋਈ ਟਿਕ ਸਕਦਾ ਹੈ। ਬਿਨਾਂ ਸ਼ਕਤੀ ਤੋਂ, ਬਿਨਾਂ ਆਸਰੇ ਤੋਂ ਕਿਵੇਂ ਆਕਾਸ਼ ਦੇ ਵਿੱਚ ਕੋਈ ਸ਼ਕਤੀ ਟਿਕ ਸਕਦੀ ਹੈ। ਇਹ ਪਰਮਾਤਮਾ ਦੇ ਸਿਮਰਨ ਕਰਕੇ ਹੀ ਹੈ। ਭਗਤ ਜੀ ਉਚਾਰਨ ਕਰ ਰਹੇ ਹਨ, 84 ਸਿੱਧ ਬੁੱਧ ਜਿਤ ਰਾਤੇ, ਜਿਤ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਹਰ ਸਮੇਂ ਰਤੇ ਰਹਿੰਦੇ ਹਨ। ਅੰਬਰੀਕ ਭਵ ਜਲ ਤਰਿਆ। ਫਿਰ ਕਹਿੰਦੇ ਭਗਵਾਨ ਦਾ ਜੋ ਪ੍ਰੇਮੀ ਭਗਤ ਹੈ ਨਾ ਅੰਬਰੀਕ ਜੀ, ਉਹ ਵੀ ਪਰਮੇਸ਼ਰ ਦਾ ਸਿਮਰਨ ਕਰਕੇ ਹੀ ਭਵ ਜਲ ਤੋਂ ਤਰਿਆ ਹੈ, ਜਿਸ ਨੇ ਪਰਮਾਤਮਾ ਦੇ ਪਿਆਰ ਦੇ ਵਿੱਚ ਭਿੱਜ ਕਰਕੇ ਭਗਤੀ ਕੀਤੀ ਹੈ। ਇੱਕ ਵਾਰ ਕਹਿੰਦੇ ਦੁਰਵਾਸਾ ਰਿਖੀ ਨੇ ਸ਼ਰਾਪ ਦੇ ਦਿੱਤਾ, ਜਗ ਸੰਪੂਰਨ ਦੇ ਕਿ ਇਹਦੇ ਜਗ ਦੀ ਸੰਪੂਰਨਤਾ ਨਹੀਂ ਹੋ ਸਕਦੀ। ਸਾਧ ਸੰਗਤ ਕੀ ਹੋਇਆ ਕਿ ਦੁਰਵਾਸਾ ਰਿਖੀ ਭਾਵੇਂ ਬੜੀ ਭਗਤੀ ਕਰਨ ਵਾਲਾ ਔਰ ਕ੍ਰਿਸ਼ਨ ਜੀ ਦਾ ਗੁਰੂ ਵੀ ਹੋਇਆ, ਪਰ ਕ੍ਰੋਧ ਦੀ ਸੁਭਾਅ ਜਿਹੜਾ ਸੀ ਬੜਾ ਗੁੱਸੇਖੋਰਾ ਸੀਗਾ। ਜੇਕਰ ਕਿਸੇ ਨਾਲ ਰੱਤਾ ਭਰ ਵੀ ਕੋਈ ਗੱਲ ਹੋ ਜਾਣੀ ਤੇ ਉਸੇ ਸਮੇਂ ਸ਼ਰਾਪ ਦੇ ਦੇਣਾ। ਇੰਨਾ ਜ਼ਿਆਦਾ ਕ੍ਰੋਧਵਾਨ ਸੀ ਕਿ ਆਪਣੀ ਧਰਮ ਸੋ ਪਤਨੀ ਨੂੰ ਵੀ ਸਾਧ ਸੰਗਤ ਸ਼ਰਾਪ ਦੇ ਕਰਕੇ ਨਿਰਾਗ ਕਰ ਦਿੱਤਾ ਸੀ, ਮਾਰ ਦਿੱਤਾ ਸੀਗਾ। ਐਸਾ ਕ੍ਰੋਧਵਾਨ ਸੀ। ਤੇ ਭਗਤ ਅੰਬਰੀਕ ਜੀ ਦਾ ਪ੍ਰਤਾਪ ਵੱਧਦਾ ਹੋਇਆ ਦੇਖ ਕਰਕੇ ਜ਼ਰਿਆ ਨਾ ਗਿਆ। ਇਹੋ ਮਨ ਵਿੱਚ ਵਿਚਾਰ ਕਰਕੇ ਜਗ ਦੀ ਸੰਪੂਰਨਤਾ ਤੇ ਇਹਨਾਂ ਨੂੰ ਬੁਲਾਇਆ ਗਿਆ ਸੀਗਾ, ਪਰ ਕੋਈ ਜਾਣਬੁੱਝ ਕਰਕੇ ਦੇਰੀ ਕੀਤੀ ਕਿ ਮੇਰੀ ਉਡੀਕ ਕਰਦੇ ਆ ਕਿ ਨਹੀਂ ਕਰਦੇ। ਜਗ ਦੇ ਸਮੇਂ ਦੀ ਸਮਾਪਤੀ ਹੋਣ ਵਾਲੀ ਸੀ, ਕੋਈ ਦੇਰੀ ਦੇ ਨਾਲ ਆਉਣਾ ਕੀਤਾ ਤੇ ਸਾਧ ਸੰਗਤ ਜੀ ਫਿਰ ਆ ਕੇ ਸ਼ਰਾਪ ਦੇਣਾ ਕੀਤਾ ਕਿ ਜਗ ਦੀ ਸੰਪੂਰਨਤਾ ਨਹੀਂ ਹੋ ਸਕਦੀ। ਉਸ ਸਮੇਂ ਫਿਰ ਕਹਿੰਦੇ ਸੁਦਰਸ਼ਨ ਚੱਕਰ ਜਿਹੜਾ ਸੀ ਨਾ, ਅੱਗ ਦੇ ਵਾਂਗ ਲਾਟ ਬਣ ਕਰਕੇ ਬੜੀ ਤੇਜ਼ੀ ਦੇ ਨਾਲ ਦੁਰਵਾਸਾ ਰਿਖੀ ਦੇ ਪਿੱਛੇ ਲੱਗਾ। ਸ਼ਿਵ ਜੀ ਦੇ ਕੋਲ ਗਿਆ, ਉਸਨੇ ਵੀ ਨਹੀਂ ਇਹਦਾ ਸਾਥ ਦਿੱਤਾ, ਨਹੀਂ ਬਚਾਓ ਕੀਤਾ। ਫਿਰ ਸਾਧ ਸੰਗਤ ਬ੍ਰਹਮਾ ਕੋਲ ਵੀ ਗਿਆ। ਫਿਰ ਭਾਵ ਜਿੰਨੇ ਵੀ ਦੇਵੀ ਸ਼ਕਤੀਆਂ ਸਨ ਸਭ ਦੇ ਕੋਲ ਜਾ ਕੇ ਦੇਖ ਲਿਆ, ਪਰ ਕਿਸੇ ਨੇ ਦੀ ਬਾਹ ਨਹੀਂ ਸੀਗੀ ਫੜੀ, ਕਿਉਂਕਿ ਤੈਨੂੰ ਕਹਿੰਦੇ ਇੱਕ ਭਗਤ ਨੇ ਤੈਨੂੰ ਦੁਰਕਾਰਨਾ ਕੀਤਾ, ਇੱਕ ਭਗਤ ਦੇ ਤੂੰ ਨਿਰਾਦਰ ਕੀਤਾ, ਤਾਂ ਤੇਰੀ ਇੱਦਾਂ ਦੀ ਹਾਲਤ ਹੋਣਾ ਕੀਤੀ ਹੈ। ਤੇਰਾ ਅਸੀਂ ਨਹੀਂ ਬਚਾ ਕਰਾ ਸਕਦੇ, ਤੇਰੇ ਸਹਾਇਕ ਨਹੀਂ ਅਸੀਂ ਬਣ ਸਕਦੇ। ਇਹ ਸਾਧ ਸੰਗਤ ਜੀ ਫਿਰ ਆਖਰਕਾਰ ਜਦੋਂ ਵਿਸ਼ਨੂੰ ਭਗਵਾਨ ਦੇ ਕੋਲ ਗਿਆ ਤੇ ਕਹਿਣ ਲੱਗੇ, ਜਿਸ ਨੂੰ ਸ਼ਰਾਪ ਦੇਣ ਲੱਗਾ ਸੀ ਨਾ ਅੰਬਰੀਕ ਭਗਤ ਨੂੰ, ਉਹ ਪਿਆਰ ਦੇ ਵਿੱਚ ਭਿੱਜ ਕੇ ਸਿਮਰਨ ਕਰਦਾ ਹੈ, ਪਰਮਾਤਮਾ ਦਾ ਨਾਮ ਜਪਦਾ ਹੈ, ਉਹਦੇ ਹਿਰਦੇ ਅੰਦਰ ਪਿਆਰ ਹੈ ਪਰਮਾਤਮਾ ਦਾ। ਇਸ ਕਰਕੇ ਉਹਦੇ ਚਰਨੀ ਪੈ ਜਾ, ਨਿਮਰਤਾਵਾਨ ਹੋ ਕੇ ਢਹਿ ਕੇ ਬੇਨਤੀ ਕਰ, ਤਾਂ ਉਹਦੇ ਤੋਂ ਜੇ ਮੁਆਫੀ ਮੰਗ ਲਵੇਗਾ ਤਾਂ ਤੇਰਾ ਬਚਾਅ ਹੋ ਸਕਦਾ, ਹੋਰ ਕਿਸੇ ਨਹੀਂ ਤੈਨੂੰ ਬਚਾਉਣਾ ਸੁਦਰਸ਼ਨ ਚੱਕਰ ਤੋਂ। ਫਿਰ ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖੇ, ਕਹਿੰਦੇ ਹਨ ਫਿਰ ਬੜੇ ਪ੍ਰੇਮ ਦੇ ਨਾਲ ਮਿਲ ਕਰਕੇ ਚਰਨੀ ਢਹਿ ਕਰਕੇ ਪੈ ਗਏ ਸੀ ਅੰਬਰੀਕ ਭਗਤ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਕਹਿੰਦੇ ਇੰਨੇ ਪ੍ਰਤਾਪ ਵਾਲਾ ਦੇਖੋ ਅੰਬਰੀਕ ਭਗਤ ਵੀ ਭਵਜਲ ਤੋਂ ਤਾਂ ਤਰਿਆ ਜੀ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਤਾਂ ਪਰਮਾਤਮਾ ਦਾ ਨਾਮ ਜਪਿਆ। ਜਿੱਥੇ 84 ਸਿੱਧ ਜਪਦੇ ਹਨ ਔਰ ਸਾਧਨਾ ਕਰਨ ਵਾਲੇ ਬੁੱਧ ਬੌਧਿਕ ਆਦਿਕ ਬੌਧਿਕ ਧਰਮ ਦੇ ਆਦਿਕ ਜਿਹੜੇ ਜਿਉ ਵੀ ਨਾਮ ਜਪਦੇ ਹੈ, ਤੇ ਅੰਬਰੀਕ ਭਵਜਲ ਤਰਿਆ। ਅੰਬਰੀਕ ਭਗਤ ਵੀ ਭਵਜਲ ਤੋਂ ਤਰਿਆ ਵਾਹਿਗੁਰੂ ਦਾ ਸਿਮਰਨ ਕਰਕੇ। ਉਦਵ ਤੇ ਅਕਰੂਰ ਇਹ ਦੋਵੇਂ ਕ੍ਰਿਸ਼ਨ ਭਗਵਾਨ ਜੀ ਦੇ ਚਾਚਾ ਜੀ ਸਨ ਰਿਸ਼ਤੇਦਾਰੀ ਦੇ ਵਿੱਚੋਂ। ਉਦੋਂ ਅਕਰੂਰ ਤੇ ਲੋਚਨ ਨਾਮਾ। ਫਿਰ ਕਹਿੰਦੇ ਭਗਤ ਨਾਮਦੇਵ ਜੀ, ਭਗਤ ਤਿਰਲੋਚਨ ਜੀ, ਕਿੰਨੇ ਕਿੰਨੇ ਸਾਧ ਸੰਗਤ ਜੀ ਇਹ ਸ਼ਕਤੀਆਂ ਵਾਲੇ ਭਗਤ ਹੋਏ ਹੈ, ਜਿਨ੍ਹਾਂ ਦਾ ਪ੍ਰਤਾਪ ਅੱਜ ਵੀ ਉਜਾਗਰ ਹੈ। ਭਗਤ ਨਾਮਦੇਵ ਜੀ ਦਾ ਪਾਵਨ ਅਸਥਾਨ ਆਪ ਜੀ ਨੇ ਦਰਸ਼ਨ ਕੀਤੇ ਹੋਣਗੇ ਦੇਵਰੇ ਦੇ। ਕਿੰਨੀ ਪਿਆਰ ਦੇ ਵਿੱਚ ਭਿੱਜ ਕਰਕੇ ਭਗਤੀ ਕੀਤੀ ਹੈ ਪਰਮਾਤਮਾ ਦੀ। ਸਾਧ ਸੰਗਤ ਜੀ ਭਾਵੇਂ ਜਿਹੜੇ ਕੋਈ ਈਰ ਖਾਲੂ ਬ੍ਰਾਹਮਣ ਲੋਕ ਸਨ, ਉਹਨਾਂ ਨੇ ਧੱਕੇ ਮਾਰ ਕਰਕੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਸੀਗਾ। ਪਿਛਲੇ ਪਾਸੇ ਜਾ ਕਰਕੇ ਬੈਠ ਕੇ ਪਰਮਾਤਮਾ ਦਾ ਭਜਨ ਕਰਨ ਲੱਗ ਪਏ। ਤੇ ਫਿਰ ਹਜੂਰ ਨੇ ਗੁਰਬਾਣੀ ਵਿੱਚ ਵਚਨ ਕੀਤੇ ਆ ਨਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕਉ ਦੇਹੁਰਾ ਫਿਰੈ। ਕਹਿੰਦੇ ਪਰਮੇਸ਼ਰ ਦੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਭਗਤ ਨਾਮ ਦੀ ਜਿਵੇਂ ਜਿਵੇਂ ਵਾਹਿਗੁਰੂ ਦਾ ਨਾਮ ਜਪਦੇ ਹੈ, ਤਿਵੇਂ ਤਿਵੇਂ ਭਗਵਾਨ ਨੇ ਐਸਾ ਵਿਰਾਟ ਸਰੂਪ ਆ ਕਰਕੇ ਧਾਰਨ ਕੀਤਾ ਹੈ
ਆਪਣੀਆਂ ਭੁਜਾਵਾਂ ਦੇ ਵਿੱਚ ਲੈ ਕਰਕੇ ਮੰਦਰ ਦਾ ਮੂੰਹ ਦੂਸਰੇ ਪਾਸੇ ਘੁਮਾ ਦਿੱਤਾ ਹੈ। ਸਾਰੇ ਫਿਰ ਢਹਿ ਕਰਕੇ ਚਰਣੀ ਪੈ ਗਏ ਸਨ, ਜਿੰਨੇ ਵੀ ਕੋਈ ਈਰਖਾਲੂ ਬ੍ਰਾਹਮਣ ਲੋਕ ਸਨ। ਐਸੇ ਇੰਨੇ ਮਹਾਨ ਸ਼ਕਤੀ ਵਾਲੇ ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਨਾਮਦੇਵ ਜੀ ਤੇ ਤਿਰਲੋਚਨ ਕਹਿੰਦੇ ਐਸੇ ਭਗਤ ਤਿਰਲੋਚਨ ਜੀ ਹੋਏ, ਜਿਸ ਦੇ ਭਗਵਾਨ ਨੇ ਆਪ ਸਾਧ ਸੰਗਤ ਜੀ ਆ ਕਰਕੇ ਨੌਕਰ ਬਣਨਾ ਕੀਤਾ ਸੀ ਭਗਤ ਤਿਰਲੋਚਨ ਜੀ ਦਾ, ਤੇ ਨਾਮ ਰਖਾਇਆ ਸੀ ਆਪਣਾ ਅੰਤਰਜਾਮੀ। ਐਸੇ ਪ੍ਰਤਾਪ ਵਾਲੇ ਭਗਤ ਤਿਰਲੋਚਨ ਜੀ, ਭਗਤ ਨਾਮਦੇਵ ਜੀ, ਭੱਟ ਕਲ ਜੀ ਕਹਿੰਦੇ ਹਨ ਇਹ ਵੀ ਪਰਮੇਸ਼ਰ ਦਾ ਨਾਮ ਹੀ ਜਪਦੇ ਆ। ਉਦੋਂ ਅਕਰੂਰ ਔਰ ਭਗਤ ਉਦਵ ਜੀ, ਅਕਰੂਰ ਜੀ, ਫਿਰ ਭਗਤ ਤਿਰਲੋਚਨ ਜੀ, ਭਗਤ ਨਾਮਦੇਵ ਜੀ, ਇਹਨਾਂ ਨੇ ਵੀ ਪਰਮੇਸ਼ਰ ਦਾ ਹੀ ਨਾਮ ਜਪਿਆ ਹੈ। ਕਾਲ ਕਬੀਰ ਕਿਰਵਿਖ ਹਰਿਆ। ਕਲਯੁਗ ਦੇ ਭਿਆਨਕ ਸਮੇਂ ਅੰਦਰ ਭਗਤ ਕਬੀਰ ਜੀ ਨੇ ਪਰਮੇਸ਼ਰ ਦਾ ਨਾਮ ਜਪ ਕੇ ਹੀ ਪਾਪ ਕਰਮਾਂ ਨੂੰ ਹਰਣਾ ਕੀਤਾ ਹੈ। ਕਲਯੁਗ ਦੇ ਸਮੇਂ ਅੰਦਰ ਕਲੀ ਜੋ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ, ਜਪਣੇ ਯੋਗ ਵਾਹਿਗੁਰੂ ਦਾ ਸੱਚਾ ਨਾਮ ਹੈ, ਉਸ ਨਾਮ ਨੂੰ ਜਪ ਕੇ ਹੀ ਸਾਧ ਸੰਗਤ ਜੀ ਭਵਜਲ ਦੇ ਇਸ ਸੰਸਾਰ ਦੇ ਅੰਦਰ ਪਾਪ ਕਰਮਾਂ ਦਾ ਨਾਸ਼ ਕਰਨਾ ਕੀਤਾ ਹੈ। ਸਾਧ ਸੰਗਤ ਜੀ ਅੱਜ ਭਗਤ ਕਬੀਰ ਸਾਹਿਬ ਜੀ ਨੂੰ ਯਾਦ ਕੀਤਾ ਜਾਂਦਾ ਹੈ, ਕਿਸ ਕਰਕੇ? ਨਾਮ ਦੇ ਪ੍ਰਤਾਪ ਕਰਕੇ। ਅਕਾਲ ਪੁਰਖ ਪਰਮੇਸ਼ਰ ਦੀ ਪਿਆਰ ਦੇ ਵਿੱਚ ਭਗਤੀ ਕਰਨੇ ਕਰਕੇ, ਜਿੱਥੇ ਧਰਮ ਦੀ ਕਿਰਤ ਕਰਦੇ ਉੱਥੇ ਪਰਮੇਸ਼ਰ ਦਾ ਨਾਮ ਵੀ ਜਪਦੇ ਹੈ। ਹਿਰਦਿਓ ਨਹੀਂ ਕਦੇ ਵੀ ਪਰਮਾਤਮਾ ਨੂੰ ਵਿਸਾਰਦੇ। ਉਹ ਸਮੇਂ ਦੇ ਕੋਈ ਰਾਜੇ ਮਹਾਰਾਜੇ ਬਾਦਸ਼ਾਹ ਹੋਣਗੇ, ਪਰ ਸਾਧ ਸੰਗਤ ਜੀ ਉਹਨਾਂ ਨੂੰ ਕੌਣ ਯਾਦ ਕਰਦਾ ਹੈ? ਪਰ ਭਗਤ ਕਬੀਰ ਸਾਹਿਬ ਜੀ ਨੂੰ ਹਰ ਕੋਈ ਯਾਦ ਕਰਦਾ ਹੈ। ਹਰ ਇੱਕ ਜੀਵ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਾ ਕੇ ਜਿੱਥੇ ਸਤਿਗੁਰੂ ਜੀ ਨੂੰ ਨਮਸਕਾਰ ਹੁੰਦੀ, ਉੱਥੇ ਭਗਤ ਕਬੀਰ ਸਾਹਿਬ ਜੀ ਦੇ ਚਰਨਾਂ ਤੇ ਵੀ ਸਿਜਦਾ ਹੁੰਦੀ ਹੈ, ਕਿਉਂਕਿ ਭਗਤ ਜੀ ਦੀ ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਜ ਕੀਤੀ ਹੈ। ਇਸ ਲਈ ਭੱਟ ਕਲ ਜੀ ਉਚਾਰਨ ਕਰਦੇ ਹੈ, ਕਹਿੰਦੇ ਕਲ ਕਬੀਰ ਕਿਲ ਵਿਕ ਹਰਿਆ। ਪਰਮੇਸ਼ਰ ਦਾ ਨਾਮ ਜਪ ਕੇ ਹੀ ਭਗਤ ਕਬੀਰ ਸਾਹਿਬ ਜੀ ਨੇ ਪਾਪ ਕਰਮਾਂ ਨੂੰ ਹਰਣਾ ਕੀਤਾ ਹੈ। ਸੋਈ ਨਾਮ ਅਸ਼ਲ ਭਗਤ ਹੈ ਭਵ ਤਾਰਨ। ਉਹੋ ਹੀ ਕਹਿੰਦੇ ਪਰਮੇਸ਼ਰ ਦਾ ਨਾਮ ਹੈ ਜੋ ਛਲਿਆ ਨਹੀਂ ਕਿਸੇ ਤੋਂ ਜਾ ਸਕਦਾ ਹੈ, ਔਰ ਨਾਮ ਜਪਣ ਵਾਲੇ ਵੀ ਪਰਮੇਸ਼ਰ ਦੇ ਪਿਆਰੇ ਕਦੇ ਕਿਸੇ ਤੋਂ ਛਲੇ ਨਹੀਂ ਜਾ ਸਕਦੇ। ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਐਸਾ ਸੱਚਾ ਨਾਮ ਹੈ, ਭਗਤ ਹੈ ਭਵ ਤਾਰਨ। ਆਪਣੇ ਪਿਆਰੇ ਭਗਤ ਜਨਾਂ ਨੂੰ, ਦਾਸਾਂ ਨੂੰ ਪ੍ਰੇਮਾ ਭਗਤੀ ਕਰਨ ਵਾਲਿਆਂ ਨੂੰ ਭਵਜਲ ਤੋਂ ਤਾਰਨ ਵਾਲਾ ਹੈ। ਅਮਰਦਾਸ ਗੁਰ ਕਾ ਉਪਰਿਆ। ਭੱਟ ਕਲ ਜੀ ਕਹਿੰਦੇ ਹਨ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਐਸਾ ਸ਼੍ਰੋਮਣੀ ਨਾਮ ਸਫਰਨ ਹੋਇਆ ਹੈ। ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਗਰੀਬ ਨਵਾਜ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਹੀ ਵਾਹਿਗੁਰੂ ਦੇ ਸ਼੍ਰੋਮਣੀ ਨਾਮ ਨੂੰ ਪ੍ਰਾਪਤ ਕੀਤਾ। ਤਿਤ ਨਾਮ ਲਾਗ 33 ਧਿਆਵ ਹੈ। ਫਿਰ ਕਹਿੰਦੇ ਹਨ ਕਿ ਉਸੇ ਪਰਮੇਸ਼ਰ ਦੇ ਸ਼੍ਰੋਮਣੀ ਨਾਮ ਦੇ ਨਾਲ ਹੀ ਲੱਗੇ ਹਨ 33 ਕਰੋੜ ਜੋ ਦੇਵਤੇ ਹਨ। ਤਿਤ ਨਾਮ ਲਾਗ 33 ਧਿਆਵ ਹੈ। ਕਹਿੰਦੇ ਹਨ ਇਹ ਦੇਵਤੇ ਵੀ ਪਰਮੇਸ਼ਰ ਦਾ ਨਾਮ ਜਪਦੇ ਹੈ, ਤਾਂ ਹੀ ਇਹਨਾਂ ਨੂੰ ਸਾਧ ਸੰਗਤ ਜੀ ਸਵਰਗਪੁਰੀ ਵੀ ਸੁਖ ਪ੍ਰਾਪਤ ਹੋਣਾ ਕੀਤਾ ਹੈ। ਤਾਂ ਹੀ ਇਹਨਾਂ ਨੂੰ ਦੇਵੀ ਸ਼ਕਤੀਆਂ ਪ੍ਰਾਪਤ ਹੋਈਆਂ ਨੇ। ਕਿਸੇ ਦੇਵਤੇ ਕੋਲ ਕਿਸੇ ਤਰ੍ਹਾਂ ਦੀ ਸ਼ਕਤੀ ਹੈ, ਕੋਈ ਪੌਣ ਦੇਵਤਾ ਹੈ, ਕੋਈ ਅਗਨੀ ਦੇਵਤਾ ਹੈ, ਕੋਈ ਸਾਧ ਸੰਗਤ ਜੀ ਜਲ ਦੇਵਤਾ ਹੈ। ਇਉਂ ਜਿਤਨੇ ਵੀ ਇਹ ਦੇਵਤੇ ਦੇਵੀ ਸ਼ਕਤੀਆਂ ਵਾਲੇ ਹੈ, ਇਹਨਾਂ ਸਭ ਨੂੰ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਹੀ ਸ਼ਕਤੀ ਦੀ ਪ੍ਰਾਪਤੀ ਹੋਈ ਹੈ। ਇਸ ਲਈ ਭੱਟ ਜੀ ਨੇ ਉਚਾਰਨ ਕੀਤਾ ਹੈ, ਕਹਿੰਦੇ ਨੇ ਤਿਤ ਨਾਮ ਲਾਗ 33 ਧਿਆਵ ਹੈ। ਐਸਾ ਵਾਹਿਗੁਰੂ ਦਾ ਸ਼੍ਰੋਮਣੀ ਨਾਮ ਹੈ, ਜਿਸ ਦੇ ਨਾਲ ਪ੍ਰੇਮ ਲਾਗ ਕਰਕੇ, ਲਿਵ ਲਾਗ ਕਰਕੇ 33 ਕਰੋੜ ਦੇਵਤੇ ਵੀ ਜਪਦੇ ਹਨ। ਜਤੀ ਤਪੀ ਸੁਰ ਮਨ ਵਸਿਆ। ਫਿਰ ਜਤੀ ਕਿਹੜੇ ਹਨ? 6 ਜਤੀ, ਜਿਵੇਂ ਦੱਤਾਤਰੇ ਔਰ ਸਾਧ ਸੰਗਤ ਜੀ ਭੀਸ਼ਮ ਔਰ ਹਨੂਮਾਨ। ਇਹ ਜਿਹੜੇ ਸਾਧ ਸੰਗਤ ਜੀ 6 ਜਤੀ ਹੈ ਨਾ, ਭੈਰੋਂ ਵੀ ਹੋਇਆ, ਗੋਰਖਨਾਥ ਵੀ 6 ਜਤੀਆਂ ਵਿੱਚ ਆਉਂਦਾ। ਕਹਿੰਦੇ ਹਨ ਇਹ ਵੀ ਪਰਮੇਸ਼ਰ ਦਾ ਹੀ ਨਾਮ ਜਪਦੇ ਹਨ। ਗੋਰਖਨਾਥ ਵੀ, ਦੱਤਾਤਰੇ ਵੀ। ਇਹ ਦੱਤਾਤਰੇ ਜਿਹੜਾ ਹੈ ਸਾਧ ਸੰਗਤ ਜੀ, ਇਹ ਸ਼ਿਵ ਜੀ ਦਾ ਅਵਤਾਰ ਮੰਨਿਆ ਜਾਂਦਾ ਹੈ। ਭਾਵੇਂ ਕਿੰਨੀਆਂ ਕਿੰਨੀਆਂ ਸ਼ਕਤੀਆਂ ਵਾਲੇ ਹੋਏ ਹੈ, ਪਰ ਇਹਨਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ, ਤਾਂ ਹੀ ਐਸੀ ਦੇਵੀ ਸ਼ਕਤੀਆਂ ਵਾਲੇ
ਐਸੇ ਪ੍ਰਤਾਪ ਵਾਲੀ ਜਗਤ ਦੇ ਵਿੱਚ ਅਖਵਾਉਣਾ ਕੀਤਾ ਹੈ, ਤਾਂ ਹੀ ਐਸਾ ਇੰਨਾ ਵੱਡਾ ਪ੍ਰਤਾਪ ਪ੍ਰਾਪਤ ਹੋਇਆ ਹੈ। ਇਸ ਲਈ ਭੱਟ ਜੀ ਉਚਾਰਨ ਕਰਦੇ ਹਨ, ਜਤੀ ਤਪੀ ਸੁਰ ਮਨ ਵਸਿਆ। ਤੇ ਤਪੀ ਜਿਹੜੇ ਤਪ ਕਰਨ ਵਾਲੇ ਤਪਸਵੀ ਹਨ, ਇਹਨਾਂ ਨੇ ਵੀ ਪਰਮੇਸ਼ਰ ਦਾ ਹੀ ਨਾਮ ਜਪਿਆ ਹੈ। ਸੁਰ ਜਿਹੜੇ 33 ਕਰੋੜ ਦੇਵਤੇ ਹੈ, ਔਰ ਜਿਹੜੇ ਬ੍ਰਹਮਾ ਦੇ ਸਾਧ ਸੰਗਤ ਜੀ, ਜੋ ਹੁਕਮ ਦੇ ਨਾਲ ਬ੍ਰਹਮਾ ਦੇ ਫੁਰਨਾ ਕਰਨੇ ਦੇ ਨਾਲ ਜਿਨ੍ਹਾਂ ਦੇਵੀ ਸ਼ਕਤੀਆਂ ਦਾ ਸੰਸਾਰ ਦੇ ਅੰਦਰ ਆਗਾਜ਼ ਹੋਇਆ ਹੈ, ਇਹਨਾਂ ਸਭ ਦੇ ਮਨ ਦੇ ਵਿੱਚ ਕੀ ਵਸਿਆ ਹੈ? ਪਰਮੇਸ਼ਰ ਦਾ ਨਾਮ, ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਣੇ ਕਰਕੇ ਤਾਂ ਹੀ ਇਹ ਦੇਵੀ ਸ਼ਕਤੀਆਂ ਨੂੰ ਪ੍ਰਾਪਤ ਹੋਏ ਹਨ। ਸੋਈ ਨਾਮ ਸਿਮਰ ਗੰਗੇ ਪਿਤਾਮਹ। ਫਿਰ ਕਹਿੰਦੇ ਹਨ ਕਿ ਉਹੋ ਹੀ ਪਰਮੇਸ਼ਰ ਦਾ ਨਾਮ ਸਿਮਰਦੇ ਹਨ। ਪਿਤਾ ਗੰਗੇਵ ਪਿਤਾਮਹ ਹੈ। ਜਿਹੜਾ ਗੰਗਾ ਪੁੱਤਰ ਕੌਣ ਹੈ? ਸਾਧ ਸੰਗਤ ਜੀ, ਭੀਸ਼ਮ ਪਿਤਾਮਹ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਭੱਟ ਰਸਨਾ ਦੁਆਰਾ ਕਹਿੰਦੇ ਨੇ, ਸੋਈ ਨਾਮ ਸਿਮਰ ਗੰਗੇਵ ਪਿਤਾਮਹ। ਪਿਤਾਮਹ ਜਿਹੜਾ ਸਾਧ ਸੰਗਤ ਜੀ ਪਾਂਡਵਾਂ ਦਾ ਇਹ ਦਾਦਾ ਹੋਇਆ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ ਭੱਟ ਰਸਨਾ ਦੁਆਰਾ ਵੀ ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਐਸਾ ਇਹ ਬਲੀ ਸਾਧ ਸੰਗਤ ਜੀ ਸੂਰਬੀਰ ਯੋਧਾ ਹੋਇਆ ਹੈ। ਸਮੇਂ ਦੌਰਾਨ ਕਹਿੰਦੇ ਹਨ ਕਿ ਉਹ ਸਮੇਂ ਇਹਦਾ ਸਮਕਾਲੀ ਕੋਈ ਐਸਾ ਕੋਈ ਸੂਰਮਾ ਨਹੀਂ ਸੀਗਾ ਪਿਤਾਮਾ ਵਰਗਾ, ਜਿਹੜਾ ਭੀਸ਼ਮ ਪਿਤਾਮਾ ਸੀਗਾ। ਇਹ ਗੰਗਾ ਪੁੱਤਰ ਤਾਂ ਆਖਿਆ ਜਾਂਦਾ ਹੈ। ਸਾਧ ਸੰਗਤ ਜੀ, ਇਹਨਾਂ ਦਾ ਪਿਤਾ ਕਹਿੰਦੇ ਇੱਕ ਵਾਰ ਗੰਗਾ ਦੇ ਨੇੜੇ ਜੋ ਟਹਿਲਦੇ ਪਏ ਸਨ, ਗੰਗਾ ਨੇ ਇਸਤਰੀ ਰੂਪ ਧਾਰਨ ਕਰਕੇ ਸਾਹਮਣੇ ਆਏ ਤੇ ਮੋਹਿਤ ਹੋ ਕਰਕੇ ਕਹਿਣ ਲੱਗੇ, ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ, ਜੋ ਭੀਸ਼ਮ ਪਿਤਾਮਾ ਦਾ ਪਿਤਾ ਸੀਗਾ। ਤੇ ਸਾਧ ਸੰਗਤ ਜੀ, ਫਿਰ ਉਹ ਗੰਗਾ ਨੇ ਵਚਨ ਕੀਤਾ, ਕਹਿਣ ਲੱਗੀ ਕਿ ਸ਼ਰਤ ਤੇ ਤੁਹਾਡੇ ਨਾਲ ਮੈਂ ਵਿਆਹ ਕਰਵਾ ਸਕਦੀ ਹਾਂ, ਜੇ ਮੇਰੇ ਕੁਝ ਕਰਨੇ ਤੇ ਭਾਵ ਜ਼ਿੰਦਗੀ ਦੇ ਵਿੱਚ ਕੁਝ ਕਰਨੇ ਤੇ ਮੇਰੇ ਤੇ ਕੋਈ ਸ਼ੰਕਾ ਨਹੀਂ ਕਰਨਾ, ਕੋਈ ਮੈਨੂੰ ਸਵਾਲ ਨਹੀਂ ਕਰਨਾ ਅੱਗੋਂ, ਮੈਂ ਜੋ ਵੀ ਕਰਨਾ ਉਹਦੇ ਵਿੱਚ ਮੈਨੂੰ ਕੋਈ ਸਵਾਲ ਨਹੀਂ ਕਰਨਾ, ਤਾਂ ਹੀ ਸ਼ਰਤੇ ਮੈਂ ਤੁਹਾਡੇ ਨਾਲ ਇਹ ਵਿਆਹ ਕਰਵਾ ਸਕਦੀ ਹਾਂ। ਵਚਨ ਕਰ ਦਿੱਤਾ। ਜਦੋਂ ਵਚਨ ਦੇ ਦਿੱਤਾ, ਵਿਆਹ ਹੋਇਆ। ਤੇ ਸਾਧ ਸੰਗਤ ਜੀ, ਸਮਾਂ ਆਉਣ ਤੇ ਜਦੋਂ ਪਹਿਲਾ ਪੁੱਤਰ ਘਰ ਦੇ ਵਿੱਚ ਪੈਦਾ ਹੋਇਆ, ਉਹ ਗੰਗਾ ਨੇ ਲਿਆ ਕਰਕੇ ਸਾਧ ਸੰਗਤ ਜੀ ਗੰਗਾ ਦੀ ਭੇਟ ਚਾੜ ਦਿੱਤਾ। ਇਹ ਜੋ ਭੀਸ਼ਮ ਪਿਤਾਮਾ ਦੀ ਮਾਤਾ ਸੀ, ਉਹ ਗੰਗਾ ਦੀ ਸਾਧ ਸੰਗਤ ਜਨਮ ਸਮੇਂ ਉਸੇ ਸਮੇਂ ਗੰਗਾ ਦੇ ਪਾਣੀ ਦੇ ਵਹਾਅ ਦੇ ਵਿੱਚ ਲਿਆ ਕਰਕੇ ਸੁੱਟ ਦਿੱਤਾ ਹੈ। ਤੇ ਉਹ ਸਮੇਂ ਇਹਨਾਂ ਦਾ ਪਿਤਾ ਦੇਖਦਾ ਰਹਿ ਗਿਆ, ਕੁਝ ਮੁਖ ਤੋਂ ਬੋਲ ਨਾ ਸਕਿਆ, ਕਿਉਂਕਿ ਵਚਨ ਦਿੱਤਾ ਸੀਗਾ ਵੀ ਕਿਉਂ, ਇਹ ਕੀ ਕਾਰਨ ਹੈ ਗੰਗਾ ਦੀ ਭੇਟ ਚਾੜਨ ਦਾ, ਵਚਨ ਦਿੱਤਾ ਹੋਇਆ ਸੀਗਾ। ਫਿਰ ਦੂਜਾ ਤੀਜਾ ਭਾਵ ਇੱਦਾਂ 7 ਪੁੱਤਰ ਪੈਦਾ ਹੋਏ। 7 ਦੇ 7 ਪੁੱਤਰ ਹੀ ਜਨਮ ਲੈਂਦੇ ਆ, ਸਾਰੇ ਉਸੇ ਸਮੇਂ ਗੰਗਾ ਦੇ ਵਹਾਅ ਦੇ ਵਿੱਚ ਸੁੱਟ ਦਿੰਦੇ ਸਨ। ਤੇ ਜੇਕਰ ਆਉਂਦਾ ਕਹਿੰਦੇ ਜਦੋਂ 8ਵਾਂ ਪੁੱਤਰ ਪੈਦਾ ਹੋਇਆ ਨਾ, ਜਿਹੜਾ ਭੀਸ਼ਮ ਪਿਤਾਮਾ ਹੈ, ਸਾਧ ਸੰਗਤ, ਫਿਰ ਜਦੋਂ ਇਹ ਵੀ ਪੁੱਤਰ ਲੈ ਕਰਕੇ ਗੰਗਾ ਦੇ ਭੇਟ ਚਾੜਨ ਲੱਗੇ, ਤੇ ਉਸ ਸਮੇਂ ਇਹਦੇ ਪਿਤਾ ਨੇ ਜਾ ਕਰਕੇ ਉਹਨੂੰ ਰੋਕ ਲਿਆ। ਕਹਿੰਦੇ ਮੈਂ 7 ਪੁੱਤਰ ਆਪਣੇ ਅੱਖਾਂ ਦੇ ਸਾਹਮਣੇ ਦੇਖ ਲਏ ਹੈ ਗੰਗਾ ਦੇ ਪਾਣੀ ਦੇ ਵਿੱਚ ਰੁੜਦਿਆਂ ਹੋਇਆਂ, ਪਰ ਇਹ ਪੁੱਤਰ ਨਹੀਂ ਮੈਂ ਦੇਖਣਾ ਚਾਹੁੰਦਾ, ਇਹ ਪੁੱਤਰ ਮੇਰਾ ਤੂੰ ਨਾ ਪਾਣੀ ਦੇ ਵਿੱਚ ਸੁੱਟਣਾ ਕਰ। ਸਾਧ ਸੰਗਤ ਜੀ, ਫਿਰ ਇਹਨਾਂ ਦੀ ਝੋਲੀ ਵਿੱਚ ਪਾ ਕਰਕੇ ਤੇ ਆਪ ਕਹਿੰਦੇ ਗੰਗਾ ਅਲੋਪ ਹੋ ਗਈ ਸੀ। ਇਹ 8ਵਾਂ ਪੁੱਤਰ ਹੋਇਆ ਭੀਸ਼ਮ ਪਿਤਾਮਾ, ਤੇ ਐਸਾ ਬੰਦਗੀ ਕਰਨ ਵਾਲਾ, ਐਸਾ ਬਲ ਵਾਲਾ ਸੂਰਬੀਰ ਯੋਧਾ ਹੋਇਆ, ਇਹਦੇ ਸਮਾਨ ਕਿ ਉਸ ਸਮੇਂ ਕੋਈ ਯੋਧਾ ਨਹੀਂ ਹੋਇਆ। ਐਸਾ ਸੂਰਬੀਰ ਬਹਾਦਰੀ ਦੇ ਨਾਲ ਲੜਨ ਵਾਲਾ ਸੀਗਾ। ਕਿਵੇਂ ਐਸੀ ਬਹਾਦਰੀ ਦੀ ਪ੍ਰਾਪਤੀ ਹੋਈ, ਕਿਵੇਂ ਐਸਾ ਬਲ ਮਿਲਿਆ, ਕਿਵੇਂ ਐਸੀ ਸ਼ਕਤੀ ਮਿਲੀ? ਸਾਧ ਸੰਗਤ ਜੀ, ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ। ਭੱਟ ਜੀ ਨੇ ਉਚਾਰਨ ਕੀਤਾ, ਕਹਿੰਦੇ ਹਨ ਸੋਈ ਨਾਮ ਸਿਮਰ ਗੰਗੇਵ ਪਿਤਾਮਹ ਹੈ। ਗੰਗਾ ਪੁੱਤਰ ਜਿਹੜਾ ਭੀਸ਼ਮ ਪਿਤਾਮਾ, ਉਹ ਹੀ ਪਰਮੇਸ਼ਰ ਦਾ ਨਾਮ ਉਹਨੇ ਸਿਮਰਨਾ ਕੀਤਾ, ਜੋ ਛਲਣੇ ਤੋਂ ਰਹਿਤ ਹੈ, ਜੋ ਭਗਤ ਜਨਾਂ ਨੇ ਸਿਮਰਿਆ ਹੈ, ਸਿੱਧਾਂ ਨੇ, ਜੋਗੀਆਂ ਨੇ, ਸਭ ਨੇ ਪਰਮੇਸ਼ਰ ਦਾ ਨਾਮ ਜਪਿਆ। ਉਹ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਭੀਸ਼ਮ ਪਿਤਾਮਾ ਨੇ ਵੀ ਕੀਤਾ ਹੈ। ਚਰਨ ਚਿਤ ਅੰਮ੍ਰਿਤ ਰਸਿਆ। ਚਰਨ ਚਿਤ ਕਹਿੰਦੇ ਹਨ ਜਿਹੜੇ ਅੰਮ੍ਰਿਤ ਦੀ ਨਿਆਈ ਅਮਰ ਕਰ ਦੇਣ ਵਾਲੇ ਚਰਨ ਹੈ ਨਾ, ਪਰਮੇਸ਼ਰ ਦੇ ਨਾਮ ਰੂਪੀ ਚਰਨ, ਕਹਿੰਦੇ ਇਹਨਾਂ ਦੇ ਚਿੱਤ ਹਿਰਦੇ ਦੇ ਵਿੱਚ ਵਸਣਾ ਕੀਤਾ ਹੈ, ਹਿਰਦੇ ਦੇ ਅੰਦਰ ਇਹ ਨਿਵਾਸ ਕੀਤਾ ਹੈ। ਜਿਵੇਂ ਪਿਛੇ ਵਚਨ ਆਇਆ ਨਾ, ਜਿਹੜੇ ਜਤੀ ਹਨ, ਤਪ ਕਰਨ ਵਾਲੇ, ਤਪਸਵੀ ਹੈ, ਸਭ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਸੱਚਾ ਨਾਮ ਹੈ।
ਸਾਧ ਸੰਗਤ ਜੀ, ਹਨੂਮਾਨ ਦੇ ਬਾਬਤ ਜੇਕਰ ਆਉਂਦਾ ਹੈ, ਇਹ ਜੋ 6 ਜਤੀਆਂ ਦੇ ਵਿੱਚ ਮੰਨਿਆ ਜਾਂਦਾ ਹਨੂਮਾਨ ਵੀ, ਤੇ 52 ਵੀਰਾਂ ਦੇ ਵਿੱਚ ਵੀ ਸਾਧ ਸੰਗਤ ਜੀ ਹਨੂਮਾਨ ਦਾ ਜ਼ਿਕਰ ਆਉਂਦਾ ਹੈ। ਜਿਹੜੇ ਵੀਰ ਸੂਰਬੀਰ ਹੋਏ ਹੈ, ਔਰ ਸਾਧ ਸੰਗਤ ਜੀ ਜਤੀਆਂ ਦੇ ਵਿੱਚ ਵੀ ਹਨੂਮਾਨ ਜੀ ਦਾ ਨਾਮ ਆਉਂਦਾ ਹੈ। ਕਹਿੰਦੇ ਹਨ ਕਿ ਇੱਕ ਵਾਰ ਕਿਸੇ ਰਾਜੇ ਨੇ ਸਵਾਲ ਕੀਤਾ ਸੀਗਾ, ਤਰਕ ਮਾਰੀ ਸੀ ਕਿ ਹਨੂਮਾਨ ਨੂੰ, ਕਿ ਤੂੰ ਮਾਲਾ ਤੋੜ ਕਰਕੇ ਧਰਤੀ ਤੇ ਸੁੱਟ ਦਿੱਤੀ ਹੈ, ਕਿ ਤੇਰੇ ਹਿਰਦੇ ਵਿੱਚ ਨਾਮ ਹੈ ਪਰਮਾਤਮਾ ਦਾ। ਛਾਤੀ ਪਾੜ ਕਰਕੇ ਦਿਖਾ ਦਿੱਤਾ ਸੀ ਕਿ ਮੇਰੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਹੈ। ਐਸਾ ਰਮਿਆ ਹੋਇਆ ਰਾਮ ਦਾ ਨਾਮ ਛਾਤੀ ਪਾੜ ਕਰਕੇ ਦਿਖਾ ਦਿੱਤਾ ਕਿ ਮੇਰੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸਿਆ ਹੈ। ਐਸੇ ਕਹਿੰਦੇ ਜਿਹੜੇ ਬਲ ਵਾਲੇ ਸੂਰਬੀਰ ਯੋਧੇ ਹੋਏ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਧਾਰਨ ਕਰਕੇ ਰੱਖਿਆ ਹੈ। ਪਾਠ ਜੀ ਨੇ ਉਚਾਰਨ ਕੀਤਾ, ਕਹਿੰਦੇ ਹਨ ਕਿ ਜਿਹੜਾ ਭੀਸ਼ਮ ਪਿਤਾਮਾ ਵੀ ਹੈ ਨਾ, ਇਸ ਨੇ ਵੀ ਚਰਨ ਚਿਤ ਅੰਮ੍ਰਿਤ ਰਸਿਆ। ਜੋ ਰਸਦਾਇਕ ਪਰਮੇਸ਼ਰ ਦਾ ਨਾਮ ਅਮਰ ਕਰ ਦੇਣ ਵਾਲਾ, ਆਤਮਿਕ ਆਨੰਦ ਬਖਸ਼ਿਸ਼ ਕਰਨ ਵਾਲਾ ਪਰਮੇਸ਼ਰ ਦਾ ਸੱਚਾ ਨਾਮ ਹੈ, ਚਿਤ ਆਪਣੇ ਹਿਰਦੇ ਅੰਦਰ ਚਿਤ ਅੰਦਰ ਧਾਰਨ ਕੀਤਾ, ਨਿਵਾਸ ਕਰਕੇ ਰੱਖਿਆ ਹੈ। ਤਿਤ ਨਾਮ ਗੁਰੂ ਗੰਭੀਰ ਕਰੂ ਮਤ। ਫਿਰ ਕਹਿੰਦੇ ਹਨ ਕਿ ਤਿਤ ਨਾਮ ਉਸ ਅਕਾਲ ਪੁਰਖ ਪਰਮੇਸ਼ਰ ਦੇ ਸੱਚੇ ਨਾਮ ਦੇ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਹੇ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਐਸਾ ਸ਼੍ਰੋਮਣੀ ਨਾਮ ਬਖਸ਼ਿਸ਼ ਕੀਤਾ ਹੈ। ਗੁਰੂ ਮਤ ਕਹਿੰਦੇ ਹਨ ਜਿਹੜਾ ਗੌਰਵਤਾ ਦੀ ਦਾਤ ਬਖਸ਼ਿਸ਼ ਕਰਨ ਵਾਲਾ ਹੈ, ਔਰ ਆਤਮ ਸ਼ੈਣੀ ਬੁੱਧ ਵਾਲੇ, ਆਤਮ ਸ਼ੈਣੀ ਮਤ ਵਾਲੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਬਖਸ਼ਿਸ਼ ਕੀਤਾ ਹੈ। ਹੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਸਤਿਗੁਰਾਂ ਨੇ ਤਰੁੱਟ ਕਰਕੇ ਤੁਹਾਨੂੰ ਐਸਾ ਆਤਮਿਕ ਰਸ ਦੇਣ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਨੂੰ ਨਾਮ ਬਖਸ਼ਿਸ਼ ਕੀਤਾ ਹੈ। ਸਤਿਕਾਰ ਸੰਗਤ ਉਤਰੀਆ। ਫਿਰ ਕਹਿੰਦੇ ਹਨ, ਕਹਿੰਦੇ ਜਿਨ੍ਹਾਂ ਨੇ ਸਤ ਕਰਕੇ ਜਾਣਿਆ ਨਾ ਕਿ ਇਹੋ ਹੀ ਪਰਮੇਸ਼ਰ ਦਾ ਨਾਮ ਸੱਚਾ ਹੈ, ਸਤ ਕਰ ਸੰਗਤ ਉਤਰੀਆ, ਉਹ ਸੰਗਤ ਵੀ ਭਵ ਸਾਗਰ ਤੋਂ ਪਾਰ ਹੋ ਗਈ। ਜਿਤ ਸੰਗਤ ਨੇ ਮਹਾਰਾਜ ਨਿਸ਼ਚੈ ਕਰਕੇ ਜਾਣ ਲਿਆ ਕਿ ਤੁਹਾਡਾ ਨਾਮ ਸਦੀਵੀ ਸੱਚਾ ਹੈ, ਕੇਵਲ ਨਾਮ ਹੀ ਸਦਾ ਵਾਸਤੇ ਆਪ ਜੀ ਦਾ ਸੱਚਾ ਹੈ, ਹੋਰ ਸਭ ਕੁਝ ਜਗਤ ਅੰਦਰ ਨਾਸ਼ਵੰਤ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। हे ਮਹਾਰਾਜ, ਆਪ ਜੀ ਦਾ ਨਾਮ ਹੀ ਸਦਾ ਵਾਸਤੇ ਸਤ ਰਹਿਣ ਵਾਲਾ ਹੈ। ਔਰ ਹਜੂਰ ਦੇ ਬਚਨ ਆਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਕਹਿੰਦੇ ਨੇ ਮਹਾਰਾਜ ਇਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ, ਤੁਹਾਡੇ ਚਰਨਾਂ ਵਿੱਚੋਂ ਕਿਹੜੀ ਦਾਤ ਮੰਗਣਾ ਕਰੀਏ। ਮੈਂ ਕਿਹਾ ਮੰਗੋ ਕਿ ਸਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਗਰੀਬ ਨਵਾਜ, ਜੇ ਕੋਈ ਜਗਤ ਅੰਦਰ ਥਿਰ ਵਾਸਤੇ ਸਦਾ ਵਾਸਤੇ ਟਿਕਿਆ ਰਹਿਣ ਵਾਲਾ ਨਹੀਂ ਹੈ ਤੇ ਮਹਾਰਾਜ ਕੀ ਮੰਗਣਾ ਕਰਾਂ। ਤੁਹਾਡੇ ਤੋਂ ਨਾਮ ਦੀ ਦਾਤ ਹੀ ਮੰਗਦੇ ਹਾਂ, ਜੋ ਜੁਗੋ ਜੁਗ ਅਟਲ ਰਹਿਣ ਵਾਲੀ, ਸਦੀਵੀ ਕਾਲ ਵਾਸਤੇ ਰਹਿਣ ਵਾਲਾ ਹੈ। ਐਸਾ ਸ਼੍ਰੋਮਣੀ ਨਾਮ ਦੀ ਦਾਤ ਤੁਹਾਡੇ ਤੋਂ ਮੰਗਦੇ ਹਾਂ। ਸਤ ਕਰ ਸੰਗਤ ਉਧਰੀਆ, ਜਿਸ ਸੰਗਤ ਨੇ ਸਤ ਕਰਕੇ ਨਿਸ਼ਚੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਾਮ ਨੂੰ ਜਾਣਦੇ ਆ ਕਿ ਸਦਾ ਲਈ ਸੱਚਾ ਹੈ। ਇਹ ਮਹਾਰਾਜ ਉਹ ਸੰਗਤ ਵੀ ਭਵ ਸਾਗਰ ਤੋਂ ਤਰ ਗਈ ਹੈ। ਉਹ ਸੰਗਤ ਨੇ ਗੁਰਮੁਖ ਪਿਆਰਿਆਂ ਨੇ ਭਵ ਸਾਗਰ ਤੋਂ ਪਾਰ ਹੋ ਜਾਣਾ ਕੀਤਾ ਹੈ। ਕੋਈ ਨਾਮ ਅਸ਼ਲ ਭਗਤ ਹੈ ਭਵ ਤਾਰਨ। ਫਿਰ ਕਹਿੰਦੇ ਉਹ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਹੈ ਸੱਚਾ, ਜੋ ਸ਼ਰਣੇ ਤੋਂ ਰਹਿਤ ਹੈ, ਆਪਣੇ ਪਿਆਰਿਆਂ ਨੂੰ ਭਵ ਜਲ ਤੋਂ ਕਠਿਨ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ। ਅਮਰਦਾਸ ਗੁਰ ਕਾ ਉਪਰਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਆਪ ਜੀ ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਤੋਂ ਸੰਪੂਰਨ ਹੋਣਾ ਕੀਤਾ ਹੈ। ਗਰੀਬ ਨਵਾਜ, ਆਪ ਜੀ ਨੂੰ ਸਤਿਗੁਰਾਂ ਦੇ ਸ਼ਰਨ ਧਾਰਨ ਕਰਕੇ ਜੋ ਅੰਮ੍ਰਿਤ ਨਾਮ ਦਾਤ ਪ੍ਰਾਪਤ ਹੋਈ ਹੈ, ਇਹ ਸ਼ਰਣੇ ਤੋਂ ਰਹਿਤ ਹੈ। ਮਹਾਰਾਜ ਉਹ ਨਾਮ ਆਪ ਜੀ ਨੂੰ ਪ੍ਰਾਪਤ ਹੋਇਆ ਜਿਸ ਨੂੰ ਹਰ ਕੋਈ ਜੀਵ ਜਪਦਾ ਹੈ। ਹਰ ਇੱਕ ਸ਼ਕਤੀ ਜਿਸ ਨਾਮ ਦਾ ਅਭਿਆਸ ਕਰਦੀ ਹੈ, ਹਰ ਕੋਈ ਦੇਵੀ ਸ਼ਕਤੀ ਵਾਲਾ, ਦੇਵੀ ਦੇਵਤਾ ਸਾਰੇ ਮਹਾਰਾਜ ਉਸ ਨਾਮ ਨੂੰ ਜਪਦੇ ਹੈ। ਅਮਰਦਾਸ ਗੁਰ ਕਉ ਫੁਰਿਆ, ਉਹ ਸ਼੍ਰੋਮਣੀ ਨਾਮ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਇਆ ਹੈ। ਨਾਮ ਕਿਤ ਸੰਸਾਰ ਕਿਰਣਾ। ਫਿਰ ਕਿੰਨੀ ਨਾਮ ਦੀ ਮਹਾਨਤਾ ਹੈ ਸਾਧ ਸੰਗਤ ਜੀ। ਨਾਮ ਦਾ ਹੀ ਪ੍ਰਤਾਪ ਹੈ ਸਾਰੇ ਜਗਤ ਅੰਦਰ।
ਸਭ ਥਾਵਾਂ ਤੇ ਪਰਮੇਸ਼ਰ ਦੇ ਨਾਮ ਦਾ ਹੀ ਤੇਜ ਹੈ। ਭੱਟ ਜੀ ਉਚਾਰਨ ਪਏ ਕਰਦੇ ਆ, ਨਾਮ ਕਿਤ ਸੰਸਾਰ ਕਿਰਨ। ਕਹਿੰਦੇ ਹਨ ਕਿ ਵਾਹਿਗੁਰੂ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ ਨਾ, ਇਹ ਜਗਤ ਦੇ ਅੰਦਰ ਇਹ ਸਾਰੀ ਪਰਮੇਸ਼ਰ ਦੇ ਨਾਮ ਦੀ ਕਿਤ ਕੀਰਤੀ ਹੈ, ਜਸ ਹੋ ਰਿਹਾ ਹੈ। ਰਾਵ ਸੁਰਤਰ ਸਖ ਹੈ। ਰਾਵ ਕਹਿੰਦੇ ਨੇ ਸੂਰਜ ਨੂੰ, ਸੂਰਜ ਦੀਆਂ ਕਿਰਨਾਂ ਜਿਵੇਂ ਧਰਤੀ ਤੇ ਪੈ ਕੇ ਪ੍ਰਕਾਸ਼ ਕਰਦੀਆਂ ਨੇ, ਸਭ ਥਾਵਾਂ ਤੇ ਸੂਰਜ ਦਾ ਪ੍ਰਕਾਸ਼ ਇਹ ਪ੍ਰਤਾਪ ਗਿਣਿਆ ਜਾਂਦਾ ਕਿ ਸੂਰਜ ਚੜ੍ਹਨੇ ਕਰਕੇ ਹੀ ਸਭ ਥਾਵਾਂ ਤੇ ਪ੍ਰਕਾਸ਼ ਹੋ ਰਿਹਾ ਹੈ, ਸਭ ਥਾਵਾਂ ਤੇ ਲੋ ਹੋ ਰਹੀ ਹੈ ਸੂਰਜ ਦੀਆਂ ਕਿਰਨਾਂ ਦਾ ਪ੍ਰਤੀਬਿੰਬ ਪੈਣ ਕਰਕੇ। ਔਰ ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸਰੂਪ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸੂਰਜ ਦੀ ਨਿਆਈ ਹੈ। ਔਰ ਜਗਤ ਅੰਦਰ ਆਪ ਜੀ ਦੇ ਨਾਮ ਰਸੀਏ ਜਿਹੜੇ ਗੁਰਮੁਖ ਪਿਆਰੇ ਸਤਿਪੁਰਸ਼ ਹੈ ਨਾ, ਇਹ ਮਹਾਰਾਜ ਉਹ ਕਿਰਨਾਂ ਦੀ ਨਿਆਈ ਹਨ। ਸੰਸਾਰ ਦੇ ਅੰਦਰ ਆਪ ਨਾਮ ਜਪਦੇ ਆ ਤੇ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਜਪਾਉਂਦੇ ਆ। ਆਪਣੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕੀਤਾ ਨਾਮ ਜਪ ਕੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਹੋਰ ਪਤਿਤ ਜੀਵਾਂ ਨੂੰ ਵੀ ਪ੍ਰੇਰਿਤ ਕਰ ਕਰਕੇ ਉਹਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦੇ ਹਨ। ਐਸਾ ਮਹਾਰਾਜ ਰੱਬ ਸੂਰਜਵਤ ਆਪ ਜੀ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਹੈ। ਔਰ ਹਜੂਰ ਨੇ ਬਚਨ ਕੀਤਾ ਹੈ, ਨਾਮ ਕਿਤ ਸੰਸਾਰ ਕਿਰਨ ਰੱਬ ਸੁਰ ਤਰ ਸਖ ਹੈ। ਕਹਿੰਦੇ ਹਨ ਸੁਰ ਤਰ, ਸੁਰ ਦੇਵਤਿਆਂ ਦਾ ਤਰ ਜਿਹੜਾ ਸਾਧ ਸੰਗਤ ਜੀ ਕਲਪ ਬ੍ਰਿਛ ਹੈ, ਉਹ ਮਨ ਦੀਆਂ ਕਲਪਨਾਵਾਂ ਨੂੰ ਪੂਰੀਆਂ ਕਰਦਾ ਹੈ, ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਦਾ ਹੈ। ਔਰ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਸਭ ਸਿੱਖਾਂ ਦੀਆਂ ਸਭ ਪ੍ਰਕਾਰ ਦੀਆਂ ਭਾਵਨਾਵਾਂ ਨੂੰ ਪੂਰੀਆਂ ਕਰਨ ਵਾਲੇ ਕਲਪ ਬ੍ਰਿਛ ਦੀ ਨਿਆਈ ਹੋ। ਇਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਐਸਾ ਸਰੂਪ ਜਗਤ ਅੰਦਰ ਆਪਣਾ ਪ੍ਰਗਟ ਕੀਤਾ ਹੈ। ਕਲਪ ਬ੍ਰਿਛ ਤਾਂ ਭਾਵੇਂ ਮਾਇਕੀ ਦਾਤਾਂ ਨੂੰ ਦੇ ਸਕਦਾ ਹੈ, ਪਰ ਸਤਿਗੁਰੂ ਜੀ ਆਪ ਜੀ ਆਪਣੇ ਸਿੱਖਾਂ ਨੂੰ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਲੇ ਹੋ। हे ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ, ਜੋ ਵੀ ਕੋਈ ਮਾਈ ਪਾਈ ਸਿੱਖ ਸੇਵਕ ਭਾਵਨਾ ਨਾਲ ਆਪ ਜੀ ਦੀ ਸ਼ਰਨ ਧਾਰਨ ਕਰਦਾ ਹੈ, हे ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰਨ ਵਾਲੇ ਹੋ। ਐਸਾ ਮਹਾਰਾਜ ਆਪ ਜੀ ਦੇ ਨਾਮ ਦਾ ਪ੍ਰਤਾਪ ਹੈ। ਉੱਤਰ ਦੱਖਣ ਉਪਦੇਸ਼। ਫਿਰ ਕਹਿੰਦੇ ਹਨ ਉੱਤਰ ਦਿਸ਼ਾ ਦੇ ਵਿੱਚ, ਦੱਖਣ ਦਿਸ਼ਾ ਔਰ ਪੂਬ ਪੂਰਬਲੀ ਦਿਸ਼ਾ ਵਿੱਚ, ਪਸ਼ਚਮ ਜਸ ਭਖ ਹੈ। ਤੇ ਪੱਛਮ ਦੀ ਦਿਸ਼ਾ ਵੱਲ ਭਾਵ ਚੌਹਾਂ ਦਿਸ਼ਾਵਾਂ ਵਿੱਚ ਇਹ ਜਿੱਥੇ ਵੀ ਕਿਤੇ ਪੈਦਾ ਕੀਤੇ ਹੋਏ ਜੀਵ ਹੈ, ਚਾਰ ਦਿਸ਼ਾਵਾਂ ਵਿੱਚ ਸਭ ਮਹਾਰਾਜ ਆਪ ਜੀ ਦੇ ਨਾਮ ਦਾ ਹੀ ਜਸ ਉਚਾਰਨ ਕਰਦੀਆਂ ਨੇ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਪਸ਼ਚਮ ਜਸ ਭਖ ਹੈ। ਪੱਛਮ ਦੀ ਦਿਸ਼ਾ ਵੱਲ ਵੀ ਸਭ ਥਾਵਾਂ ਤੇ ਆਪ ਜੀ ਦਾ ਹੀ ਜਸ ਭਖ ਹੈ ਉਚਾਰਨ ਕੀਤਾ ਜਾਂਦਾ ਹੈ। ਜਨਮ ਤਾਂ ਇਹੋ ਸਕੇ ਅਰਥ। ਜਗਤ ਅੰਦਰ ਕਹਿੰਦੇ ਹਨ ਕਿ ਉਹਨਾਂ ਜੀਵਾਂ ਦਾ ਆਇਆ ਹੋਇਆ ਜਨਮ ਜਿਹੜਾ ਸਫਲਾ ਹੋ ਜਾਂਦਾ ਹੈ। ਸਕਿਆਤ ਕਹੀਏ ਸਕਿਆਰਥ, ਸਫਲਾ ਜਨਮ ਤਾਂ ਇਹੋ ਸਕਿਆਥ, ਇਹ ਉਹ ਹੀ ਜਨਮ ਕਹਿੰਦੇ ਸਫਲਾ ਗਿਣਿਆ ਜਾਂਦਾ ਹੈ। ਜਿਤ ਨਾਮ ਹਰ ਹਿਰਦੈ ਨਿਵਾਸੈ। ਜਿਤ ਜਿਨ੍ਹਾਂ ਦੇ ਜਨਮ ਦੌਰਾਨ ਜੀਵਨ ਦੌਰਾਨ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ, ਉਹ ਸਫਲ ਹੋ ਗਿਆ ਹੈ। ਜੀਵਨ ਜਗਤ ਅੰਦਰ ਆਇਆ ਹੋਇਆ ਉਹ ਸਫਲਾ ਹੋ ਜਾਣਾ ਕੀਤਾ। ਜਿਤ ਨਾਮ ਹਰ ਹਿਰਦੈ ਨਿਵਾਸੈ, ਜਿਸ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ ਹੈ, ਉਹ ਗੁਰਮੁਖ ਪਿਆਰੇ ਉਜਲ ਜੀਵਨ ਵਾਲੇ ਹੋ ਗਏ ਹਨ। ਸੁਰ ਨਰ ਗਣ ਗੰਧਰਵ। ਫਿਰ ਕਹਿੰਦੇ ਹਨ ਕਿ ਸੁਰ ਦੇਵਤੇ, ਨਰ ਮਨੁੱਖ ਤੇ ਗਣ ਜਿਹੜੇ ਸਾਧ ਸੰਗਤ ਜੀ ਰਾਗੀ ਹਨ ਸ਼ਿਵ ਜੀ ਦੇ, ਹਾ ਹਾ ਹੂ ਹੂ ਗੰਧਰਵ, ਇਹ ਗਾਉਣਾ ਟਾਉਣਾ ਜਿਹੜੇ ਸਾਧ ਸੰਗਤ ਜੀ ਰਾਗੀ ਹੈ, ਇਹ ਗਣ ਜਿਹੜੇ ਔਰ ਗੰਧਰਵ ਜਿਹੜੇ ਗੰਧਰਵਾ ਨਗਰੀ ਵੀ ਸਾਧ ਸੰਗਤ ਜੀ ਰਾਗ ਗਾਵਣਾ ਕਰਦੇ ਹਨ। ਔਰ ਇਹ ਮਹਾਰਾਜ ਸੱਚੇ ਪਾਤਸ਼ਾਹ ਭੱਟ ਰਸਨਾ ਦੁਆਰਾ ਕਹਿੰਦੇ ਨੇ ਸੁਰ ਨਰ ਗਣ ਗੰਧਰਵ, ਜਾਂ ਫਿਰ ਜਿਹੜੀ ਗੰਧਰਵਾ ਨਗਰੀ ਸਾਧ ਸੰਗਤ ਜੀ ਜੋ ਮਿਥਿਆ ਗਿਣੀ ਗਈ ਹੈ, ਨਾ ਹੋਇਆ ਵਰਗੀ ਜਿਸ ਨੂੰ ਆਖਿਆ ਜਾਂਦਾ ਹੈ। ਐਸੇ ਕਹਿੰਦੇ ਸਭ ਥਾਵਾਂ ਤੇ ਹਰ ਕੋਈ ਹਰ ਇੱਕ ਨਗਰੀ ਤੇ ਰਹਿਣ ਵਾਲਾ, ਜੋ ਭਾਵੇਂ ਦੇਵੀ ਦੇਵਤਾ ਚਾਹੇ ਨਰ ਮਨੁੱਖ ਹਨ, ਹਰ ਕੋਈ ਮਹਾਰਾਜ ਆਪ ਜੀ ਦੇ ਨਾਮ ਨੂੰ ਜਪਦਾ ਹੈ। ਛੇ ਦਰਸ਼ਨ ਆਸਾਸੈ। ਛੇ ਦਰਸ਼ਨ ਕਿਹੜੇ ਹਨ? ਜਿਹੜੇ ਜੋਗੀ ਜੰਗਮ ਸਰੇਵੜੇ, ਔਰ ਐਸੇ ਜਿਹੜੇ ਸਾਧ ਸੰਗਤ ਜੀ ਜੋ ਛੇਵਾਂ ਜਾਮਾਂ ਵਿਪਰ ਕਾ,
ਭਾਵ ਇਹ ਜਿਹੜੇ 6 ਜਾਮ ਭਾਵ 6 ਦਰਸ਼ਨੀ ਭੇਖੀ ਮੰਨੇ ਗਏ ਆ ਨਾ, 6 ਭੇਖਾਂ ਨੂੰ ਵੱਖੋ ਵੱਖਰਿਆਂ ਨੂੰ ਧਾਰਨ ਕਰਨ ਵਾਲੇ, ਇਹ ਵੀ ਕਹਿੰਦੇ ਹਨ ਆਸ ਹੈ। ਮਹਾਰਾਜ ਤੁਹਾਡੇ ਨਾਮ ਦੀ ਹੀ ਆਸਾ ਕਰਦੇ ਹੈ, ਆਸ ਹੈ। ਹੋਰ ਸਭ ਆਸਾਂ ਨੂੰ ਤਿਆਗ ਕਰਕੇ ਕੇਵਲ ਤੁਹਾਡੇ ਨਾਮ ਦੀ ਹੀ ਮਹਾਰਾਜ ਸੱਚੇ ਪਾਤਸ਼ਾਹ ਆਸ ਕਰਦੇ ਹੈ। ਹਰ ਇੱਕ ਨੇ ਆਪ ਜੀ ਦੇ ਨਾਮ ਦੀ ਹੀ ਆਸਾ ਧਾਰਨ ਕੀਤੀ ਹੈ। ਭਲੋ ਪ੍ਰਸਿੱਧ ਤੇਜੋ ਤਨਾ। ਇਹ ਭੱਲਿਆਂ ਦੇ ਵੰਸ਼ ਵਿੱਚ ਬਾਬਾ ਤੇਜਭਾਨ ਜੀ ਦੇ ਪੁੱਤਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਕਲ ਜੋੜ ਕਰ ਧਿਆਇਆ। ਭੱਲੋ ਪ੍ਰਸਿੱਧ ਤੇਜੋ ਤਨਾ। ਪ੍ਰਸਿੱਧ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਨੂੰ। ਆਪ ਜੀ ਨੇ ਮਹਾਰਾਜ ਭੱਲਿਆਂ ਦੀ ਵੰਸ਼ ਵਿੱਚ ਬਾਬਾ ਤੇਜਭਾਨ ਜੀ ਦੇ ਘਰ ਦੇ ਅੰਦਰ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਣਾ ਕੀਤਾ। ਪ੍ਰਸਿੱਧ ਜਗਤ ਅੰਦਰ ਆਪ ਜੀ ਦੀ ਪ੍ਰਸਿੱਧੀ ਹੈ। ਸਭ ਥਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਜਸ ਪ੍ਰਗਟ ਹੈ। ਕੱਲ ਜੋੜ ਕਰ ਧਿਆਇਆ। ਪਟ ਕੱਲ ਜੀ ਕਹਿੰਦੇ ਅਸੀਂ ਦੋਵੇਂ ਹੱਥ ਜੋੜ ਕੇ ਹੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਤੇ ਜੋਦੜੀ ਕਰਦੇ ਹਾਂ। ਮਹਾਰਾਜ ਮਨ ਬਾਣੀ ਸਰੀਰ ਕਰਕੇ ਦੋਵੇਂ ਹੱਥ ਜੋੜ ਕੇ ਆਪ ਜੀ ਨੂੰ ਧਿਆ ਰਹੇ ਹਾਂ। ਸੋਈ ਨਾਮ ਭਗਤ ਭਵਜਲ ਹਰਨ। ਉਹ ਹੀ ਨਾਮ ਅਕਾਲ ਪੁਰਖ ਪਰਮੇਸ਼ਰ ਦਾ ਜੋ ਸਦੀਵੀ ਕਾਲ ਵਾਸਤੇ ਸੱਚਾ ਰਹਿਣ ਵਾਲਾ ਹੈ। ਭਗਤ ਭਵਜਲ ਹਰਨ ਕਹਿੰਦੇ ਭਵਜਲ ਦੇ ਵਿੱਚ ਡੁੱਬਣ ਦਾ ਜਿਹੜਾ ਸਾਧ ਸੰਗਤ ਜੀ ਐਸਾ ਇਹ ਬਾਰ-ਬਾਰ ਸੰਸਾਰ ਦੇ ਅੰਦਰ ਜੰਮਣ ਮਰਨਾ ਹੈ, ਇਸ ਨੂੰ ਹਰਨ ਵਾਲਾ ਹੈ ਮਹਾਰਾਜ ਆਪ ਜੀ ਦਾ ਨਾਮ। ਗੁਰ ਅਮਰਦਾਸ ਤੈ ਪਾਇਓ। हे ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਇਹ ਨਾਮ ਪ੍ਰਾਪਤ ਕੀਤਾ ਹੈ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ, ਜੋ ਭਵ ਸਾਗਰ ਦੇ ਵਿੱਚ ਡੁੱਬਦਿਆਂ ਹੋਇਆਂ ਨੂੰ ਪਾਰ ਕਰਨ ਵਾਲਾ ਹੈ। ਜਗਤ ਜਲੰਦੇ ਨੂੰ ਤਾਰਨ ਵਾਸਤੇ ਜੋ ਬੇੜੇ ਦੀ ਨਿਆਈ ਮਹਾਰਾਜ ਸੱਚੇ ਪਾਤਸ਼ਾਹ ਜੀ ਜਹਾਜ਼ ਦੀ ਨਿਆਈ ਸੱਚਾ ਨਾਮ ਹੈ, ਇਹ ਆਪ ਜੀ ਨੇ ਧਾਰਨ ਕੀਤਾ ਹੈ। ਇਹ ਐਸਾ ਸ਼੍ਰੋਮਣੀ ਨਾਮ ਆਪ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਪਾਇਆ ਹੈ। ਨਾਮ ਧਿਆਨ ਹੈ ਦੇਵ 33। ਫੇਰ ਭੱਟ ਜੀ ਨੇ ਉਚਾਰਨ ਕੀਤਾ, ਕਹਿੰਦੇ ਹਨ 33 ਕਰੋੜ ਦੇਵਤੇ ਵੀ ਪਰਮੇਸ਼ਰ ਦੇ ਨਾਮ ਦੇ ਹੀ ਆਰਾਧਨਾ ਕਰਦੇ ਹੈ। ਇਹ ਤੇ ਸਾਧ ਸੰਗਤ ਜੀ ਕਿਤੇ ਕੋਈ ਸ਼ੰਕਾ ਨਾ ਕਰ ਲੈਣਾ ਕਿ ਬਾਰ-ਬਾਰ ਕਿਉਂ ਉਹਨਾਂ ਦੇਵਤਿਆਂ ਦਾ ਨਾਮ ਆਈ ਜਾਂਦਾ ਹੈ। ਜਿੱਥੇ ਸਾਧ ਸੰਗਤ ਜੀ ਉਜਲ ਜਸ ਗਾਵਦੇ ਹੋਈਏ ਨਾ, ਜਦੋਂ ਵਡਿਆਈ ਕੀਤੀ ਜਾਂਦੀ ਹੈ, ਉਥੇ ਫਿਰ ਬਾਰ-ਬਾਰ ਨਾਮ ਲਿਆ ਜਾਵੇ ਤੇ ਕੋਈ ਸਾਧ ਸੰਗਤ ਜੀ ਪੁਨਰ ਦੋਸ਼ ਨਹੀਂ ਹੋਇਆ ਕਰਦਾ। ਕੋਈ ਉਥੇ ਮਾੜੀ ਗੱਲ ਨਹੀਂ ਹੈ ਜੋ ਬਾਰ-ਬਾਰ ਜਿੱਥੇ ਸਾਧ ਸੰਗਤ ਜੀ ਵਡਿਆਈ ਗਾਈ ਜਾਂਦੀ ਉਥੇ ਜੇ ਨਾਮ ਲਿਆ ਵੀ ਜਾਵੇ ਤਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਦੇ ਨਾਮ ਦੀ ਐਸੀ ਮਹਾਨਤਾ ਹੈ। ਭਟਕਲ ਜੀ ਨੇ ਫਿਰ ਉਚਾਰਨ ਕੀਤਾ ਹੈ ਨਾਮ ਧਿਆਵਹਿ ਦੇਵ 33। ਕਹਿੰਦੇ ਉਹ ਵਾਹਿਗੁਰੂ ਦਾ ਸੱਚਾ ਨਾਮ 33 ਕਰੋੜ ਦੇਵਤੇ ਵੀ ਧਿਆਉਂਦੇ ਹਨ। ਹਰ ਸਾਧਕ ਸਿੱਧ ਨਰ। ਫਿਰ ਸਾਧਕ ਜਿਹੜੇ ਸਾਧਨਾ ਕਰਦੇ ਪਏ ਆ, ਸਿੱਧ 84 ਸਿੱਧ ਹਨ, ਨਰ ਮਨੁੱਖ ਹਨ, ਉਹ ਵੀ ਵਾਹਿਗੁਰੂ ਦਾ ਨਾਮ ਹੀ ਜਪਦੇ ਆ। ਨਾਮ ਖੰਡ ਬ੍ਰਹਮੰਡ ਧਾਰੇ। ਜਿਸ ਪਰਮੇਸ਼ਰ ਦੇ ਨਾਮ ਨੇ ਖੰਡਾਂ ਬ੍ਰਹਮੰਡਾਂ ਨੂੰ ਧਾਰਨ ਕੀਤਾ ਹੈ, ਜਿਸ ਪਰਮੇਸ਼ਰ ਦੇ ਨਾਮ ਨੂੰ ਖੰਡਾਂ ਬ੍ਰਹਮੰਡਾਂ ਵਿੱਚ ਹਰ ਕੋਈ ਜੀਵ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ। ਨਾਮ ਕੇ ਧਾਰੇ ਖੰਡ ਬ੍ਰਹਮੰਡ। ਜਿਸ ਪਰਮੇਸ਼ਰ ਦੇ ਨਾਮ ਦੇ ਹੀ ਧਾਰਨ ਕੀਤੇ ਹੋਏ ਖੰਡ ਬ੍ਰਹਮੰਡ ਹਨ। ਜਿਤਨੇ ਵੀ ਇਹ ਲੋਕਾਈ ਦੇ ਅੰਦਰ ਪੈਦਾ ਕੀਤੇ ਹੋਏ ਵਾਹਿਗੁਰੂ ਦੇ ਜੀਵੇ ਹੈ, ਸਭ ਪਰਮੇਸ਼ਰ ਦੇ ਨਾਮ ਦੀ ਹੀ ਬਦੌਲਤ ਹਨ। ਜਹ ਨਾਮ ਸਮਾਧਿਓ ਹਰਖ ਸੋਗ। ਹਜੂਰ ਭੱਟ ਰਸਨਾ ਦੁਆਰਾ ਕਹਿੰਦੇ ਹਨ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਵਿੱਚ ਸਮਾਧੀ ਲੀਨ ਹੋ ਜਾਣਾ ਕੀਤਾ, ਹਰਖ ਤੇ ਸੋਗ ਭਾਵ ਖੁਸ਼ੀ ਤੇ ਗਮੀ ਵਿੱਚ ਸਮ ਦ੍ਰਿਸ਼ਟੀ ਨੂੰ ਰੱਖਿਆ ਹੈ, ਸਮ ਬਿਰਧੀ ਧਾਰਨ ਕਰਕੇ ਰੱਖੀ ਹੈ। ਇਹ ਨਹੀਂ ਕਿ ਬਹੁਤੇ ਧਨ ਪਦਾਰਥ ਮਿਲ ਗਏ ਤੇ ਬੜੇ ਪ੍ਰਸੰਨ ਹੋ ਜਾਣਾ, ਜੇ ਧਨ ਪਦਾਰਥ ਖੁੱਸ ਗਏ ਤੇ ਰੋਣ ਪਿੱਟਣ ਲੱਗ ਜਾਣਾ, ਇਹ ਗੁਰਮੁਖਾਂ ਦੀ ਨਿਸ਼ਾਨੀ ਨਹੀਂ ਹੈ। ਕਹਿੰਦੇ ਹਨ ਹਰਖ ਸੋਗ, ਜਿਹੜੇ ਖੁਸ਼ੀ ਤੇ ਗਮੀ ਦੇ ਵਿੱਚ ਵੀ ਪਰਮੇਸ਼ਰ ਦੇ ਨਾਮ ਨੂੰ ਤਿਆਗਦੇ ਨਹੀਂ ਹੈ। ਜੇ ਕੋਈ ਖੁਸ਼ੀ ਦਾ ਮਾਹੌਲ ਬਣਿਆ ਤੇ ਫਿਰ ਵੀ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਨਾ, ਔਰ ਜੇ ਕਿਤੇ ਕੋਈ ਗਮੀ ਦਾ ਕੋਈ ਸਮਾਂ ਆ ਗਿਆ, ਕੋਈ ਇੱਦਾਂ ਦਾ ਕੋਈ ਜ਼ਿੰਦਗੀ ਦੇ ਵਿੱਚ ਘਟਨਾ ਘਟ ਗਈ,
ਤੇ ਰੱਬ ਨੂੰ ਤਾਨੇ ਨਹੀਂ ਮਾਰਨੇ, ਫਿਰ ਵੀ ਵਾਹਿਗੁਰੂ ਦੀ ਰਜ਼ਾ ਨੂੰ ਸੱਤ ਕਰਕੇ ਮੰਨਣਾ। ਐਸੀ ਦਾਤ ਕਹਿੰਦੇ ਹਨ ਕਿ ਸਮਾਧੀ ਵਿੱਚ ਲੀਨ ਹੋਣ ਵਾਲਿਆਂ ਨੇ ਪਰਮੇਸ਼ਰ ਦਾ ਸਿਮਰਨ ਕਰਕੇ ਹੀ ਦਾਤ ਪ੍ਰਾਪਤ ਕੀਤੀ ਹੈ। ਵਾਹਿਗੁਰੂ ਦਾ ਅਭਿਆਸ ਕਰਕੇ ਜਹ ਨਾਮ ਸਮਾਧਿਓ ਹਰਖ ਸੋਗ, ਹਰਖ ਖੁਸ਼ੀ ਤੇ ਸੋਗ ਗਮੀ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਸਮਾਧੀ ਲੀਨ ਹੋਣਾ ਕੀਤਾ ਹੈ, ਸੁਰਤੀ ਬਿਰਤੀ ਨੂੰ ਵਾਹਿਗੁਰੂ ਦੇ ਨਾਮ ਵਿੱਚ ਜੋੜਿਆ ਹੈ। ਸਮਕਾਰਨ ਸਹਾਰੇ, ਜਿਨ੍ਹਾਂ ਨੇ ਸਮਾਨ ਬਿਰਤੀ ਰੱਖ ਕਰਕੇ ਸਹਾਰਨਾ ਕੀਤਾ ਹੈ। ਨਹੀਂ ਤਾਂ ਸਾਡਾ ਸੁਭਾਅ ਹੈ ਕਿ ਔਕੜ ਦੇ ਸਮੇਂ ਰੱਬ ਨੂੰ ਤਾਨੇ ਮਾਰਨ ਲੱਗ ਪੈਣਾ ਤੇ ਖੁਸ਼ੀ ਦੇ ਸਮੇਂ ਪਰਮੇਸ਼ਰ ਨੂੰ ਭੁਲਾ ਦੇਣਾ। ਪਰ ਉਹ ਧੰਨ ਉਹ ਗੁਰਮੁਖ ਪਿਆਰੇ ਹਨ ਜੋ ਖੁਸ਼ੀ ਦੇ ਵਿੱਚ ਵੀ ਗਮੀ ਵਿੱਚ ਵੀ ਪਰਮਾਤਮਾ ਦਾ ਹੀ ਚਿੰਤਨ ਕਰਦੇ ਹੈ। ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਨੂੰ ਸੱਤ ਕਰਕੇ ਨਿਸ਼ਚੈ ਕਰਕੇ ਮੰਨਦੇ ਹੈ ਕਿ ਮਹਾਰਾਜ ਮੇਰਾ ਹੀ ਕੋਈ ਕਰਮ ਹੋਵੇਗਾ ਜੋ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਦੁੱਖ ਪ੍ਰਾਪਤ ਹੋਣਾ ਕੀਤੇ ਹੈ। ਇਹ ਮੇਰਾ ਕੋਈ ਪਿਛਲਾ ਪੂਰਬਲਾ ਕੋਈ ਕਮਾਇਆ ਹੋਇਆ ਮਾੜਾ ਕਰਮ ਹੋਣਾ ਹੈ ਜਿਸ ਕਰਕੇ ਮੇਰੀ ਸੰਸਾਰ ਦੇ ਅੰਦਰ ਪਤ ਆਬਰੋ ਚਲੀ ਜਾਣਾ ਕੀਤੀ ਹੈ। ਤੇ ਖੁਸ਼ੀ ਦੇ ਵਿੱਚ ਵੀ ਪਰਮਾਤਮਾ ਦਾ ਹੀ ਸ਼ੁਕਰਾਨਾ। ਨਹੀਂ ਤਾਂ ਬਹੁਤਾਤ ਵਿੱਚ ਸਾਧ ਸੰਗਤ ਜੀ ਕੋਈ ਵਿਆਹ ਸ਼ਾਦੀ ਦਾ ਮਾਹੌਲ ਹੋਵੇ ਤੇ ਸਾਨੂੰ ਨਿਤਨੇਮ ਕਰਨਾ ਵੀ ਵਿਸਰ ਜਾਂਦਾ ਕਿ ਰਿਸ਼ਤੇਦਾਰ ਸਾਡੇ ਕੀ ਆਖਣਗੇ ਜੇ ਆਪਣੇ ਸਕੇ ਸੰਬੰਧੀਆਂ ਮਿੱਤਰਾਂ ਦੇ ਕੋਲ ਨਾ ਬੈਠੇ ਤੇ ਸਾਨੂੰ ਗੱਲਾਂ ਕਰਨ। ਲੋਕ ਲੱਜਾ ਰੱਖਣ ਦੇ ਵਾਸਤੇ ਕਾਲ ਕਲੌੜ ਤੋਂ ਬਚਣ ਦੇ ਲਈ ਅਸੀਂ ਨਿਤਨੇਮ ਕਰਨਾ ਵੀ ਵਿਸਾਰ ਲੈਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬੇਮੁਖ ਹੋ ਜਾਂਦੇ ਆ। ਪਰ ਹਜ਼ੂਰ ਨੇ ਬਚਨ ਕੀਤਾ ਹੈ ਪਾਤਸ਼ਾਹ ਦੁਆਰਾ, ਕਹਿੰਦੇ ਸਭ ਕਰ ਸਹਾਰੇ। ਅਕਾਲ ਜੀ ਕਹਿੰਦੇ ਹਨ ਜਿਸ ਪਰਮੇਸ਼ਰ ਦੇ ਨਾਮ ਦੇ ਵਿੱਚ ਗੁਰਮੁਖ ਪਿਆਰਿਆਂ ਨੇ ਸਮਾਧੀ ਲੀਨ ਹੋ ਕਰਕੇ ਖੁਸ਼ੀ ਗਮੀ ਨੂੰ ਸਮਾਨ ਬਿਰਤੀ ਰੱਖ ਕੇ ਸਹਾਰਨਾ ਕੀਤਾ ਹੈ। ਸਭ ਜਗਤ ਦੇ ਅੰਦਰ ਸਭ ਥਾਵਾਂ ਤੇ ਸਭ ਪਦਾਰਥਾਂ ਸਭ ਦੇਵੀ ਸ਼ਕਤੀਆਂ ਜੰਤਰਾਂ ਮੰਤਰਾਂ ਤੰਤਰਾਂ ਤੋਂ ਸਭ ਸਾਧਨਾਂ ਤੋਂ ਸ਼੍ਰੋਮਣੀ ਪਰਮੇਸ਼ਰ ਦਾ ਨਾਮ ਹੈ। ਨਾਮ ਸਰੋਮਣ ਸਰਬ ਮੈਂ, ਕਹਿੰਦੇ ਜਿੱਥੇ ਵੀ ਕਿਤੇ ਜਾ ਕਰਕੇ ਦੇਖ ਲਓ ਸਭ ਤੋਂ ਸ਼੍ਰੋਮਣੀ ਸਭ ਤੋਂ ਉੱਤਮ ਕੇਵਲ ਪਰਮੇਸ਼ਰ ਦਾ ਨਾਮ ਹੈ। ਨਾਮ ਤੁਲ ਕਛ ਅਵਰ ਨਾ ਹੋਏ, ਐਸਾ ਕਹਿੰਦੇ ਹਨ ਵਾਹਿਗੁਰੂ ਦਾ ਨਾਮ ਜੀ ਦੇ ਸਮਾਨ ਕੋਈ ਹੋਰ ਦੁਨੀਆ ਦੀ ਦੇਵੀ ਸ਼ਕਤੀ ਨਹੀਂ ਹੋ ਸਕਦੀ। ਸਾਧ ਸੰਗਤ ਜੀ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੂਪ ਦੇ ਨਾਲੋਂ ਵੀ ਨਾਮ ਨੂੰ ਵੱਡਾ ਜਣਾਇਆ ਹੈ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਕਿੰਨੇ ਵਾਹਿਗੁਰੂ ਦੇ ਨਾਮ ਦੀ ਮਹਾਨਤਾ ਹੈ। ਐਸਾ ਕਹਿੰਦੇ ਪਰਮੇਸ਼ਰ ਦਾ ਸੱਚਾ ਨਾਮ ਹੈ। ਨਾਮ ਸਰੋਮਣ ਸਰਬ ਮੈਂ, ਸਭ ਥਾਵਾਂ ਤੇ ਕਹਿੰਦੇ ਦੇਖ ਲਓ ਸਭ ਦੇਵੀ ਸ਼ਕਤੀਆਂ ਨੂੰ ਆਵਾਜ਼ ਕਰਕੇ ਵਿਚਾਰ ਕਰਕੇ ਦੇਖ ਲਓ ਪਰ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਸ਼੍ਰੋਮਣੀ ਹੈ। ਲੱਖਾਂ ਭਾਵੇਂ ਕਰਮ ਕਾਂਡ ਕਰ ਕਰਕੇ ਦੇਖ ਲਓ, ਲੱਖਾਂ ਸਾਧਨ ਕਰ ਕਰਕੇ ਦੇਖ ਲਓ, ਪਰ ਸਭ ਤੋਂ ਸ਼੍ਰੋਮਣੀ ਸਭ ਤੋਂ ਸਾਧ ਸੰਗਤ ਜੀ ਉੱਚਾ ਪਰਮੇਸ਼ਰ ਦਾ ਨਾਮ ਹੀ ਹੈ। ਭਗਤ ਰਹੇ ਲਿਵਤਾਰ, ਐਸੇ ਸ਼੍ਰੋਮਣੀ ਵਾਹਿਗੁਰੂ ਦੇ ਨਾਮ ਦੇ ਵਿੱਚ ਪਰਮੇਸ਼ਰ ਦੇ ਪਿਆਰੇ ਭਗਤ ਜਨ ਪਿਆਰ ਦੇ ਵਿੱਚ ਭਿੱਜ ਕੇ ਲਿਵ ਧਾਰ, ਤੇਲ ਦੀ ਧਾਰਾ ਦੇ ਵਾਂਗ ਲਿਵ ਲਾ ਕਰਕੇ ਰੱਖਦੇ ਹੈ। ਹਰ ਸਮੇਂ ਆਪਣੀ ਲਿਵ ਪਰਮੇਸ਼ਰ ਦੇ ਨਾਮ ਦੇ ਵਿੱਚ ਜੋੜ ਕਰਕੇ ਰੱਖਦੇ ਨੇ। ਸਾਧ ਸੰਗਤ ਜੀ ਨਾਮਾ ਕਹੈ ਤੇ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਭਗਤ ਤਲੋਚਨ ਜੀ ਨੇ ਸ਼ੰਕਾ ਕੀਤਾ ਸੀ ਨਾ ਕਿ ਬੜਾ ਪ੍ਰਤਾਪ ਸੁਣਦਾ ਹਾਂ ਮੈਂ ਜਾ ਕਰਕੇ ਦੇਖ ਕੇ ਆਉਂਦਾ ਕਿ ਨਾਮਦੇਵ ਕਰਦਾ ਕੀ ਹੈ। ਭਗਤ ਨਾਮਦੇਵ ਜੀ ਨੂੰ ਆ ਕੇ ਦੇਖਿਆ, ਕਿਰਤ ਕਰਦੇ ਹੋਏ ਦੇਖੇ ਤੇ ਮਨ ਵਿੱਚ ਸ਼ੰਕਾ ਕਰ ਲਿਆ ਸੀਗਾ ਕਿ ਜੋ ਕੁਝ ਮੈਂ ਸੁਣਿਆ ਸੀ ਉਹ ਕੁਝ ਮੈਂ ਦੇਖਦਾ ਨਹੀਂ ਪਿਆ, ਭਗਤੀ ਕਿਹੜੇ ਵਿੜੇ ਕਰਦੇ ਹੋਵਣਗੇ। ਉਸ ਸਮੇਂ ਫਿਰ ਉਚਾਰਨ ਕੀਤਾ ਸੀ ਨਾਮਾ ਕਹੈ ਤੇ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਜਿਹੜਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ, ਹੱਥਾਂ ਪੈਰਾਂ ਦੇ ਨਾਲ ਕਿਰਤ ਵੀ ਕਰਨੀ ਹੈ ਔਰ ਕਿਰਤ ਦੇ ਨਾਲ ਨਾਲ ਪਰਮੇਸ਼ਰ ਦੀ ਯਾਦ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਣੀ। ਇਹ ਸਾਧ ਸੰਗਤ ਜੀ ਉਪਦੇਸ਼ ਬਖਸ਼ਿਸ਼ ਕੀਤਾ। ਇਹ ਉਹ ਭਗਤ ਜੀ ਨੇ ਉਚਾਰਨ ਕੀਤਾ ਭਗਤ ਰਹੇ ਲਿਵ ਧਾਰ। ਕਹਿੰਦੇ ਪਰਮੇਸ਼ਰ ਦੇ ਪਿਆਰੇ ਜਿਹੜੇ ਭਗਤ ਹਨ ਉਹ ਇੱਕ ਆਪਣੀ ਲਿਵ ਨੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਜੋੜ ਕਰਕੇ ਰੱਖਦੇ ਹੈ। ਤੇਲ ਦੀ ਧਾਰਾਵਤ ਆਪਣੀ ਸੁਰਤੇ ਬਿਰਤੇ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਜੋੜੀ ਰੱਖਦੇ ਹਨ। ਕੋਈ ਨਾਮ ਪਦਾਰਥ
ਹੀ ਪਦਾਰਥਾਂ ਦੇ ਵਿੱਚੋਂ ਸ਼੍ਰੋਮਣੀ ਪਦਾਰਥ ਪਰਮੇਸ਼ਰ ਦਾ ਨਾਮ ਅਮਰ ਗੁਰ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਦਿਓ ਕਰਤਾਰ ਕਹਿੰਦੇ ਕਰਤਾਰ ਨੇ ਤਰੁੱਟ ਕਰਕੇ ਦੇਣਾ ਕੀਤਾ ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਜਿਵੇਂ ਕਰਤਾਰ, ਕਰ ਕਹਿੰਦੇ ਨੇ ਹੱਥਾਂ ਨੂੰ ਤੇ ਤਾਰ ਕਹਿੰਦੇ ਨੇ ਨੱਥ ਨੂੰ। ਜਿਸ ਮਾਲਕ ਪਰਮੇਸ਼ਰ ਦੇ ਸਾਧ ਸੰਗਤ ਜੀ ਸਾਰੀ ਸ੍ਰਿਸ਼ਟੀ ਦੀ ਨੱਥ ਜਿਹੜੀ ਪਰਮੇਸ਼ਰ ਦੇ ਹੱਥਾਂ ਵਿੱਚ ਹੈ ਉਹ ਪਰਮੇਸ਼ਰ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਔਰ ਗਰੀਬ ਨਵਾਜ ਸਤਿਗੁਰਾਂ ਨੇ ਤਰੁੱਟ ਕਰਕੇ ਬਾਬਾ ਲਹਿਣਾ ਜੀ ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਫਿਰ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਪ੍ਰਸੰਨ ਹੋ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਉਂ ਪਾਟਕਲ ਜੀ ਕਹਿੰਦੇ ਹਨ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ। ਇਹ ਕਰਤਾਰ ਪਰਮੇਸ਼ਰ ਦੇ ਘਰੋਂ ਕਹਿੰਦੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਾਮ ਦੀ ਦਾਤ ਪ੍ਰਾਪਤ ਹੋਈ ਹੈ ਜੋ ਸਭ ਤੋਂ ਸ਼੍ਰੋਮਣੀ ਹੈ। ਹਰ ਇੱਕ ਸ਼ਕਤੀ ਜੋ ਪਰਮੇਸ਼ਰ ਦਾ ਸਿਮਰਨ ਕਰਦੀ ਹੈ ਐਸਾ ਸ਼੍ਰੋਮਣੀ ਵਾਹਿਗੁਰੂ ਦਾ ਪ੍ਰਧਾਨ ਨਾਮ ਸਤਿਗੁਰੂ ਜੀ ਨੂੰ ਪਰਮੇਸ਼ਰ ਵੱਲੋਂ ਤਰੁੱਟ ਕਰਕੇ ਪ੍ਰਾਪਤ ਹੋਣਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣ ਯੋਗ ਹੋ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਲੇਖੈ ਕਤਹਿ ਨਾ ਛੁਟੀ ਐ ਖਿਨ ਖਿਨ ਭੁੱਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਨਾਮ ਸਿਰੋਮਣ ਕਾ ਸਰਬ ਮੈਂ ਭਗਤ ਰਹੇ ਲਿਵ ਧਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।